ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੈਂ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਦੇ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਦੇ ਵਿੱਚ ਤੁਹਾਡੀ ਜਿਹੜੀ ਅਸੀਂ ਗੱਲਬਾਤ ਕਰਾਉਣ ਜਾ ਰਹੇ ਹਾਂ ਉਸ ਪਾਰਟੀ ਦੇ ਮੈਂਬਰ ਦੇ ਨਾਲ ਜਿਨ੍ਹਾਂ ਨੇ ਕਿ ਇਸ ਟਾਈਮ ਹੁਣੇ ਦਿੱਲੀ ਦੇ ਵਿੱਚ ਜਿਹੜਾ ਇੱਕ ਚੋਣ ਲੜਿਆ ਅਤੇ ਇੱਕ ਇਤਿਹਾਸਿਕ ਜਿੱਤ ਵੀ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਪ੍ਰਾਪਤ ਕੀਤੀ ਆ। ਇਸ ਟਾਈਮ ਇਤਿਹਾਸ ਉਹਨਾਂ ਨੇ ਰਚ ਦਿੱਤਾ, ਇੱਦਾਂ ਦਾ ਕਾਰਜਕਾਰੀ ਕਰ ਦਿਖਾਈ ਆ ਵੀ ਸਾਰੇ ਜਾਣੇ ਦੰਗ ਨੇ। ਵੱਡੇ ਵੱਡੇ ਜਿਹੜੇ ਪੋਲੀਟੀਸ਼ੀਅਨਸ ਆ, ਪੋਲੀਟੀਕਲ ਪਾਰਟੀਆਂ ਆ, ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਜਿਹੜੀ ਉਹਨਾਂ ਨੇ ਕੱਢ ਦਿੱਤੀ ਆ। ਅੱਜ ਅਸੀਂ ਤੁਹਾਡੀ ਗੱਲਬਾਤ ਕਰਾਉਣ ਜਾ ਰਹੇ ਹਾਂ ਆਮ ਆਦਮੀ ਪਾਰਟੀ ਦੇ ਪੰਜਾਬ ਇਕਾਈ ਦੇ ਕਨਵੀਨਰ ਸਰਦਾਰ ਹਰਜੋਤ ਸਿੰਘ ਬੈਂਸ ਉਹਨਾਂ ਦੇ ਨਾਲ। ਸਰਦਾਰ ਹਰਜੋਤ ਸਿੰਘ ਬੈਂਸ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਰਾਜਕਮਲ ਭਾਜੀ, ਸਾਰੇ ਹੀ ਸਰੋਤਿਆਂ ਨੂੰ ਜੋ ਸੁਣ ਰਹੇ ਆ ਸਭ ਨੂੰ ਮੇਰੇ ਵੱਲੋਂ ਬਹੁਤ ਹੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਅਤੇ ਸਭ ਤੋਂ ਪਹਿਲਾਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਤੁਸੀਂ ਆਪਣਾ ਤਾਰੁਫ ਕਰਾਓ। ਤੁਸੀਂ ਦੱਸੋ ਵੀ ਹਰਜੋਤ ਸਿੰਘ ਬੈਂਸ ਕੌਣ ਆ, ਕੀ ਉਮਰ ਆ ਅਤੇ ਕੀ ਕਰਦਾ ਹੈ? ਜੀ ਹਰਜੋਤ ਸਿੰਘ ਬੈਂਸ ਇੱਕ ਪੰਜਾਬ ਦਾ ਆਮ ਨੌਜਵਾਨ ਹੈ ਜਿਹਦੀ ਉਮਰ 24 ਸਾਲ ਹੈ। ਮੈਂ ਲਾਅ ਦਾ ਫਾਈਨਲ ਈਅਰ ਸਟੂਡੈਂਟ ਹੈ। ਲਾਅ ਮੇਰਾ ਜਿਹੜਾ DLLB ਆਨਰਸ ਤੇ ਕੰਪਲੀਟ ਹੋਣ ਵਾਲਾ ਜੀ। ਆਮ ਆਦਮੀ ਪਾਰਟੀ ਦੀ ਇੱਕ ਬਹੁਤ ਹੀ ਮੋਟੀ ਤੇ ਪਹਿਚਾਣ ਇਸੀ ਗੱਲ ਤੋਂ ਲਗਾਈ ਸਕਦੇ ਹਨ। ਪੰਜਾਬ ਵਰਗੇ ਸੂਬੇ ਦੀ ਕਮਾਂਡ ਇੱਕ 24 ਸਾਲ ਦੇ ਨੌਜਵਾਨ ਦੇ ਹੱਥ ਦੇ ਸੀ। ਯਾਨੀ ਇੱਕ ਪਾਸੇ ਉਹ ਪਾਰਟੀਆਂ ਜਿਹੜੀ ਕਹਿੰਦੀਆਂ ਕਿ ਨੌਜਵਾਨਾਂ ਨੂੰ ਰਾਜਨੀਤੀ 'ਚ ਲੈ ਕੇ ਆਓ ਤੇ 40 ਸਾਲ ਦੇ ਜਿਹੜੇ ਨੌਜਵਾਨਾਂ ਨੂੰ ਅੱਗੇ ਰੱਖਿਆ ਹੁੰਦਾ ਤੇ ਇੱਕ ਪੂਰੇ ਸੂਬੇ ਦੀ ਕਮਾਂਡ 24 ਸਾਲ ਦੇ ਨੌਜਵਾਨ ਛੱਡਦੇ ਸੀ। ਇਹ ਬਹੁਤ ਹੀ ਮੋਟੀ ਤੇ ਵਧੀਆ ਗੱਲ ਹੈ ਪਾਰਟੀ ਦੀ ਜੀ। ਸੋ ਲਾਅ ਦੇ ਤੁਸੀਂ ਸਟੂਡੈਂਟ ਹੋ, ਤੁਸੀਂ ਤੰਗ ਆਏ ਹੋਏ ਹੋ ਸਿਸਟਮ ਤੋਂ ਅਤੇ ਤੁਸੀਂ ਜਿਹੜੀ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਹੋ। ਇੱਕ ਆਮ ਇਨਸਾਨ ਜਿਸ ਨੂੰ ਕਿ ਬਹੁਤ ਸਾਰੇ ਜਿਹੜੇ ਝਮੇਲਿਆਂ 'ਚੋਂ ਲੰਘਣਾ ਪੈਂਦਾ ਹੈ ਸਿਸਟਮ ਜੋ ਕਿ ਇਸ ਟਾਈਮ ਪੰਜਾਬ ਦਾ ਬਣਿਆ ਹੋਇਆ ਆ। ਅਤੇ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਸੰਗਠਨ ਆ ਇਹ ਪੰਜਾਬ ਦੇ ਵਿੱਚ ਕਦੋਂ ਹੋਇਆ ਅਤੇ ਤੁਸੀਂ ਉਹਦੇ ਨਾਲ ਕਦੋਂ ਜੁੜੇ? ਜੀ ਅਸੀਂ ਕੁਛ ਲੋਕ ਅੰਨਾ ਮੂਵਮੈਂਟ ਦੇ ਨਾਲ ਹੀ ਜਿਹੜੀ ਜਾਨੀ ਜਨ ਲੋਕਪਾਲ ਬਿੱਲ ਦੇ ਜਿਹੜੀ ਅੰਦੋਲਨ ਹੋਇਆ ਸੀ ਅਸੀਂ ਸਭ ਉਸਦੇ ਨਾਲ ਜੁੜੇ ਹੋਏ ਸੀਗੇ। ਜਿਵੇਂ ਤੁਸੀਂ ਦੱਸਿਆ ਸਾਨੂੰ ਰਾਜਨੀਤੀ ਦੇ ਵਿੱਚ ਜਾਂ ਪੋਲੀਟੀਕਲ ਕੋਈ ਇੰਟਰਸਟ ਵੀ ਸ਼ੁਰੂ ਤੋਂ ਕਦੀ ਨਹੀਂ ਹੋਇਆ। ਅਸੀਂ ਲੋਕ ਤਾਂ ਜਿਵੇਂ ਤੁਸੀਂ ਕਿਹਾ ਕਿ ਸਿਸਟਮ ਤੋਂ ਪਰੇਸ਼ਾਨ ਸੀ ਜਾਂਦੇ ਕਿ ਸਾਡਾ ਮੁਲਕ ਵੀ ਬਦਲੇ। ਜਿਵੇਂ ਬਾਹਰ ਦੇ ਲੋਕ ਸਾਡੇ NRI ਭਰਾ ਜਦੋਂ ਗੱਲਾਂ ਕਰਦੇ ਆ ਕਿ ਬਾਹਰ ਇੰਨਾ ਵਧੀਆ ਸਿਸਟਮ ਹੈ, ਸਾਨੂੰ ਲੱਗਿਆ ਕਿ ਸਿਸਟਮ ਸਾਡੇ ਦੇਸ਼ 'ਚ ਵੀ ਆਉਣਾ ਚਾਹੀਦਾ ਜੀ। ਪਰ ਜਦੋਂ ਦੇਖਿਆ ਕਿ 3 ਵਾਰੀ ਅਨਸ਼ਨ ਹੋ ਗਿਆ, ਹੁਣ ਗੱਲ ਨਹੀਂ ਬਣਦੀ, ਹੁਣ ਤਾਂ ਰਾਜਨੀਤੀ ਉੱਤਰ ਕੇ ਹੀ ਸਾਫ਼ ਕਰਨਾ ਪੈਣਾ ਜੀ। ਮੈਂ ਆਮ ਆਦਮੀ ਪਾਰਟੀ ਨਾਲ ਜੁੜੇ ਲੱਗਿਆ ਕਿ ਨਹੀਂ ਯਾਰ ਹੁਣ ਥੋੜੇ ਸਾਲਾਂ ਲਈ ਆਪਣਾ ਕੰਮ ਛੱਡ ਦਿਓ, ਆ ਰਾਜਨੀਤੀ ਸੁਧਾਰੋ ਤੇ ਦੇਸ਼ ਸੁਧਾਰੋ, ਫਿਰ ਆਪਣੇ ਕੰਮਾਂ 'ਚ ਲੱਗ ਜਾਵਾਂਗੇ ਜੀ। ਤਾਂ 26 ਨਵੰਬਰ 2012 ਨੂੰ ਪਾਰਟੀ ਬਣੀ ਜੀ। ਉਸ ਤੋਂ ਬਾਅਦ ਦਸੰਬਰ 2012 ਦੇ ਵਿੱਚ ਪੰਜਾਬ ਦੇ ਵਿੱਚ ਪਾਰਟੀ ਦਾ ਕੰਮ ਸ਼ੁਰੂ ਹੋ ਚੁੱਕਿਆ ਸੀ। ਦਸੰਬਰ 2012 'ਚ 12 ਜ਼ਿਲ੍ਹਿਆਂ ਦੇ ਵਿੱਚ ਸਾਡੀ ਇਕਾਈਆਂ ਬਣ ਚੁੱਕੀਆਂ ਸੀ। ਅੱਜ ਪੂਰਾ ਸਾਲ ਹੋ ਚੱਲਿਆ ਤੇ ਪੂਰੇ ਪੰਜਾਬ ਦੇ ਹਰ 22 ਜ਼ਿਲ੍ਹੇ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਫੈਲ ਚੁੱਕੀ ਹੈ ਤੇ 8 ਦਸੰਬਰ ਤੋਂ ਬਾਅਦ ਇਹਦਾ ਜਿਹੜਾ ਫੈਲਾਵ ਆ ਉਹ ਇੰਨਾ ਜ਼ਿਆਦਾ ਵੱਧ ਚੁੱਕਿਆ ਕਿ ਹੁਣ ਪਿੰਡਾਂ ਤੱਕ ਵੀ ਇਹਦੀ ਪਹੁੰਚ ਵੱਧ ਰਹੀ ਹੈ ਜੀ। ਬਿਲਕੁਲ ਇਸ ਟਾਈਮ ਜਿਹੜਾ ਵੀ ਕੋਈ ਇਨਸਾਨ ਆ, ਖਾਸ ਕਰਕੇ ਜਿਹੜਾ ਪੰਜਾਬੀ ਜਿਹੜਾ ਕਿ ਬਦਲ ਚਾਹੁੰਦਾ ਹੈ ਇਸ ਟਾਈਮ ਜਿਹੜੇ ਮੌਜੂਦਾ ਸਰਕਾਰਾਂ ਆ, ਮੌਜੂਦਾ ਸਿਸਟਮ ਤੋਂ ਉਹ ਤੁਹਾਡੇ ਨਾਲ ਜਿਹੜਾ ਜੀ ਜੁੜ ਰਿਹਾ। ਇਹ ਜਿਹੜੀਆਂ ਰਿਪੋਰਟਾਂ ਸਾਡੇ ਕੋਲ ਵੀ ਜਿਹੜੀਆਂ ਪਹੁੰਚ ਰਹੀਆਂ ਆ ਅਤੇ ਹਰ ਇੱਕ ਨੂੰ ਜਿਹੜਾ ਸਵਾਲ ਹੁੰਦਾ ਜਦੋਂ ਵੀ ਕੋਈ ਨਵੀਂ ਪਾਰਟੀ ਜਿਹੜੀ ਸ਼ੁਰੂ ਹੁੰਦੀ ਹੈ। ਦਿੱਲੀ ਦੇ ਵਿੱਚ ਅਸੀਂ ਜਿਹੜੇ ਜੀ ਤੁਹਾਡਾ ਦੇਖਿਆ ਜਿਹੜਾ ਚੋਣ ਪ੍ਰਚਾਰ ਦੇਖਿਆ ਜੋ ਕਿ ਅਰਵਿੰਦ ਕੇਜਰੀਵਾਲ ਹੋਣਾ ਨੇ ਉਸ ਮੁਹਿੰਮ ਨੂੰ ਜਿਹੜਾ ਜੀ ਸ਼ੁਰੂ ਕੀਤਾ। ਲਗਾਤਾਰ ਕਈ ਚਿਰ ਤੋਂ ਉਹ ਲੱਗੇ ਰਹੇ, ਡਟੇ ਰਹੇ ਅਤੇ ਉਸ ਦਾ ਨਤੀਜਾ ਵੀ ਜਿਹੜਾ ਆਪਾਂ ਦੇਖਿਆ ਵੀ ਉਹਨਾਂ ਨੂੰ 28 ਜਿਹੜੀਆਂ ਸੀਟਾਂ ਉੱਥੇ ਪ੍ਰਾਪਤ ਹੋਈਆਂ ਅਸੈਂਬਲੀ ਦੇ ਵਿੱਚ। ਬਹੁਤ ਵਧੀਆ ਇੱਕ ਕਾਰਜਕਾਰੀ ਕੀਤੀ। ਅਤੇ ਹੁਣ ਜਿਹੜਾ ਵੀ ਜਦੋਂ ਵੀ ਨਵੀਂ ਪਾਰਟੀ ਆਉਂਦੀ ਹੈ ਹਰ ਇੱਕ ਦੇ ਮਨ ਦੇ ਵਿੱਚ ਸਵਾਲ ਹੁੰਦਾ ਵੀ ਤੁਸੀਂ ਕੀ ਅਲੱਗ ਕਰੋਗੇ, ਕਿਹੜੇ ਤੁਹਾਡੇ ਮੁੱਦੇ ਆ, ਕਿਉਂਕਿ ਆਲਰੇਡੀ ਮਨਾਂ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੀਆਂ ਕੁਛ ਕੁ ਪਾਰਟੀਆਂ ਉੱਥੇ ਹੈਗੀਆਂ ਆ ਉਹ ਘਰ ਕਰ ਚੁੱਕੀਆਂ। ਤੁਸੀਂ ਕਿੱਦਾਂ ਡਿਫਰੈਂਟ ਹੋ ਬਾਕੀ ਪਾਰਟੀਆਂ ਨਾਲੋਂ? ਰਾਜਕਮਲ ਭਾਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਕਿ ਕੀ ਵੱਖ ਕੀ ਹੈ ਤੇ ਆਮ ਆਦਮੀ ਪਾਰਟੀ ਵੱਖ ਕੀ ਕਰੂਗੀ ਜੀ। ਪਹਿਲਾਂ ਤਾਂ ਜੋ ਅਸੀਂ ਪਾਵਰ ਤੋਂ ਬਾਹਰ ਰਹਿ ਕੇ ਅੱਜ ਆਮ ਇੱਕ ਪਾਰਟੀ ਦੇ ਨਾਲ ਅਸੀਂ ਕਿਵੇਂ ਵੱਖ ਹੈ ਜੀ। ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਸੰਵਿਧਾਨ ਉਹਦੇ 'ਚ ਲਿਖਤਾ ਕਿ ਸਾਡੇ 'ਚ ਪਰਿਵਾਰਵਾਦ ਨਹੀਂ ਹੋਊਗਾ ਜੀ। ਅੱਜ ਤੁਸੀਂ ਜੇ ਹਿੰਦੁਸਤਾਨ ਦੇ ਵਿੱਚ ਜੰਮੂ ਕਸ਼ਮੀਰ ਤੋਂ ਲੈ ਕੇ ਦੇਖ ਲਓ, ਜੰਮੂ ਕਸ਼ਮੀਰ 'ਚ ਫਾਰੂਕ ਅਬਦੁੱਲਾ, ਉਹਦਾ ਬੇਟਾ ਅਮਰ ਅਬਦੁੱਲਾ, ਪੰਜਾਬ ਦੇ ਵਿੱਚ ਬਾਦਲ, ਹਰਿਆਣੇ ਵਿੱਚ ਹੁੱਡਾ ਤੇ ਚੌਟਾਲਾ, ਦਿੱਲੀ ਵਿੱਚ ਸੰਦੀਪ ਦੀਕਸ਼ਿਤ, ਰਾਹੁਲ ਗਾਂਧੀ, ਸੋਨੀਆ ਗਾਂਧੀ। ਪਰਿਵਾਰਵਾਦ ਨੇ ਇੰਨਾ ਬੁਰੀ ਤਰ੍ਹਾਂ ਜਾਨੀ ਝੰਜੋੜਤਾ ਸਾਡੇ ਦੇਸ਼ ਦੀ ਰਾਜਨੀਤੀ ਨੂੰ। ਇੱਕੋ ਪਰਿਵਾਰ ਚਲਾਈ ਜਾ ਰਿਹਾ। UP 'ਚ ਅਖਿਲੇਸ਼ ਯਾਦਵ, ਮੁਲਾਇਮ ਯਾਦਵ ਜੀ 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 ਠੀਕ ਹੈ। ਹੁਣ ਬਿਹਾਰ 'ਚ ਅਸੀਂ ਆਪਣੇ ਸੰਵਿਧਾਨ ਦੇ ਵਿੱਚ ਪਰਿਵਾਰਵਾਦ ਖਤਮ ਕਰਤਾ। ਅਗਰ ਕਿਸੇ ਇੱਕ ਪਾਰਟੀ ਦਾ ਜਿਹੜਾ ਕੋਈ ਬੰਦਾ ਹੈ ਉਹ ਕਿਸੇ ਸੰਵਿਧਾਨਿਕ ਅਹੁਦੇ ਤੇ ਜਾਂ ਪਾਰਟੀ ਦੇ ਵਿੱਚ ਅਹੁਦੇ ਤੇ ਉਹਦੇ ਪਰਿਵਾਰ 'ਚ ਕੋਈ ਵੀ ਦੂਜਾ ਮੈਂਬਰ ਕਿਤੇ ਵੀ ਸ਼ਾਮਿਲ ਨਹੀਂ ਹੋ ਸਕਦਾ।
ਮਤਲਬ ਐਜ਼ ਏ ਮੈਂਬਰ ਰਹਿ ਸਕਦਾ ਪਰ ਕੋਈ ਸੀਟ ਦੇ ਉੱਤੇ ਕੰਟੈਸਟ ਨਹੀਂ ਕਰ ਸਕਦਾ, ਉਹ ਅਹੁਦਾ ਨਹੀਂ ਲੈ ਸਕਦਾ ਜੀ। ਚਾਹੇ ਸਪੋਜ਼ ਕਰੋ ਇੱਕ ਬੰਦਾ ਹੈ ਅਰਵਿੰਦ ਕੇਜਰੀਵਾਲ ਅੱਜ ਨੈਸ਼ਨਲ ਲੈਵਲ ਤੇ ਸਾਡੇ ਨੈਸ਼ਨਲ ਕਨਵੀਨਰ ਹੈ, ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਉਹਨਾਂ ਦਾ ਬੇਟਾ, ਉਹਨਾਂ ਦੀ ਵਾਈਫ, ਈਵਨ ਕਿਸੇ ਪਿੰਡ ਦੇ ਵਿੱਚ ਪੰਚਾਇਤ ਲੈਵਲ ਤੇ ਸਰਪੰਚ ਨਹੀਂ ਹੋ ਸਕਦੀ ਪਾਰਟੀ ਵੱਲੋਂ। ਜੀ ਜੀ ਠੀਕ ਹੈ, ਯਾਨੀ ਕਿਸੇ ਵੀ ਲੈਵਲ ਤੇ ਅਹੁਦੇ ਤੇ ਨਹੀਂ ਰਹਿ ਸਕਦੇ। ਠੀਕ ਹੈ ਜੀ, ਪਰਿਵਾਰਵਾਦ ਖਤਮ ਕਰਤਾ। ਦੂਜਾ, ਅੱਜ ਤੱਕ ਇਹਨਾਂ ਕਾਂਗਰਸ ਕੋਲ ਕਹਿੰਦੇ 2000 ਕਰੋੜ ਹੈ, ਬੀਜੇਪੀ ਕੋਲ 800 ਕਰੋੜ ਹੈ, ਅਕਾਲੀ ਦਲ ਕੋਲ 350 ਕਰੋੜ ਹੈ। ਇਹ ਪੈਸਾ ਆਇਆ ਕਿੱਥੋਂ ਜੀ ਕਿਸੇ ਨੂੰ ਨਹੀਂ ਪਤਾ ਲੱਗਦਾ, ਕਿਵੇਂ ਆਉਂਦਾ, ਕਿਵੇਂ ਕਰਦੇ। ਇੰਨੀ ਵੱਡੀ ਵੱਡੀ ਰੈਲੀਆਂ ਕਰ ਜਾਂਦੇ ਆ, ਇੰਨੇ ਵੱਡੇ ਵੱਡੇ ਇਹਨਾਂ ਦੇ ਕਾਫਲੇ ਹੈ, ਪਤਾ ਨਹੀਂ ਕਿੱਥੋਂ ਆਉਂਦਾ, ਕਿਵੇਂ ਕਰ ਜਾਂਦੇ ਆ। ਸੱਤੇ ਤੋਂ ਪੈਸਾ, ਪੈਸੇ ਤੋਂ ਸੱਤਾ। ਸਾਡੀ ਪਾਰਟੀ ਨੇ 20 ਕਰੋੜ ਦਾ ਇੱਕ ਐਸਟੀਮੇਟ ਬਣਾਇਆ ਸੀ ਦਿੱਲੀ ਇਲੈਕਸ਼ਨ ਲਈ ਜੀ। NRI ਭਰਾਵਾਂ ਨੇ ਬਹੁਤ ਦਾਨ ਕੀਤਾ, ਪੂਰੇ ਇੰਡੀਆ ਚ ਲੋਕਾਂ ਨੇ ਦਾਨ ਕੀਤਾ। ਜਿਸ ਦਿਨ 20 ਕਰੋੜ ਇਕੱਠਾ ਹੋ ਗਿਆ ਸੀ, ਆ ਕੇ ਕਹਿਤਾ ਜੀ ਸਾਡਾ ਪੈਸਾ ਪੂਰਾ ਹੋ ਗਿਆ। ਉਹ 20 ਕਰੋੜ ਕਿਹਨੂੰ ਦਿੱਤਾ, ਉਹ ਸਾਡੀ ਵੈਬਸਾਈਟ aamaadmiparty.org ਤੇ ਅਵੇਲੇਬਲ ਹੈ। ਬਿਲਕੁਲ। ਹੁਣ ਜਿਹੜਾ ਖਰਚਾ ਹੋਇਆ, ਕਿੱਥੇ ਕਿੱਥੇ ਖਰਚਾ ਹੋਇਆ ਜੀ, ਉਹ ਵੀ ਅਸੀਂ ਪਾ ਦਾਂਗੇ 1-2 ਮਹੀਨੇ ਤੱਕ। ਠੀਕ ਹੈ, ਯਾਨੀ ਵੇਖਲਾ ਕਦਮ ਅਸੀਂ ਇਹਨੂੰ ਹਮੇਸ਼ਾ ਅੱਗੇ ਕੰਟੀਨਿਊ ਰੱਖਾਂਗੇ, ਪੰਜਾਬ ਦੇ ਵਿੱਚ ਵੀ ਹਰ ਜਗ੍ਹਾ ਜਿਹੜਾ ਪੈਸਾ ਆ ਉਹ ਨਾਲ ਹੀ ਡਿਸਪਲੇ ਕਰਾਂਗੇ। ਬਿਲਕੁਲ। ਸੋ ਇਹ ਬਿਲਕੁਲ ਮੈਂ ਤੁਹਾਡੀਆਂ ਜਿਹੜੀਆਂ ਕੁਛ ਪੁਰਾਣੀਆਂ ਸਪੀਚਿਸ ਆ ਉਸ ਦੇ ਵਿੱਚ ਵੀ ਮੈਂ ਇਹ ਚੀਜ਼ ਸੁਣੀ ਹੈ ਵੀ ਜਿਹੜਾ ਤੁਸੀਂ ਕਰ ਰਹੇ ਹੋ ਗੱਲ ਵੀ ਪਰਿਵਾਰਵਾਦ ਇੱਕ ਸਭ ਤੋਂ ਵੱਡੀ ਜਿਹੜੇ ਜੜ੍ਹਾਂ ਦੇ ਵਿੱਚ ਬੈਠਾ ਹੋਇਆ ਹੈ। ਆਪਣੇ ਵੀ ਇੱਕ ਪਰਿਵਾਰ ਦਾ ਕੋਈ ਜਿਹੜਾ ਸਰਪੰਚ ਬਣ ਗਿਆ ਵੀ ਆਉਣ ਵਾਲੇ ਉਹਦੇ ਮੁੰਡੇ ਨੇ ਹੀ ਜਿਹੜਾ ਆ ਜਾਂ ਉਹਦੇ ਪਰਿਵਾਰ 'ਚੋਂ ਹੀ ਕਿਸੇ ਹੋਰ ਨੇ ਜਿਹੜਾ ਸਰਪੰਚੀ ਦੀ ਪੰਚੀ ਦੀ ਜਿਹੜੀ ਚੋਣ ਲੜਨੀ ਆ ਤੇ ਪੈਸੇ ਦੀ ਬਹੁਤ ਵੱਡੀ ਜਿਹੜੀ ਜੀ। ਇਹ ਤੁਸੀਂ ਜਿਵੇਂ ਪੰਜਾਬ ਦੀ ਕੈਬਨਿਟ ਦੀ ਗੱਲ ਲੈ ਲਈ, ਅੱਜ ਪੰਜਾਬ ਦੀ ਕੈਬਨਿਟ ਦੇ ਵਿੱਚ 7 ਕੈਬਨਿਟ ਮਿਨਿਸਟਰ ਇੱਕੋ ਹੀ ਪਰਿਵਾਰ ਦੇ ਵਿੱਚ ਲਿੰਕਡ ਹੈ। ਬਿਲਕੁਲ ਬਿਲਕੁਲ ਜੀ ਜੀ ਜੀ। ਸੋ ਤੁਸੀਂ ਪਰਿਵਾਰਵਾਦ ਦੀ ਗੱਲ ਕੀਤੀ, ਉਸ ਮੁੱਦੇ ਨੂੰ ਲੈ ਕੇ ਉਸ ਨੂੰ ਟੋਟਲੀ ਖਤਮ ਕਰ ਦੇਣਾ। ਟਰਾਂਸਪੇਰੈਂਸੀ ਦੀ ਗੱਲ ਕੀਤੀ, ਜਿਹੜੀ ਪੈਸੇ ਦੀ ਲੈ ਕੇ ਕਿੱਧਰੋਂ ਪੈਸਾ ਆ ਰਿਹਾ, ਚੰਦਾ ਜਿਹੜਾ ਫੰਡ ਆ ਕਿੱਧਰੋਂ ਆ ਰਿਹਾ, ਕਿੱਧਰ ਜਾ ਰਿਹਾ, ਕਿੱਧਰ ਲੱਗ ਲਿਆ, ਉਹ ਸਾਰਾ ਕੁਝ ਸਾਹਮਣੇ। ਕਿਉਂਕਿ ਇਹ ਜਿਹੜੀ ਪੈਸੇ ਨੂੰ ਲੈ ਕੇ ਹਮੇਸ਼ਾ ਹੀ ਜਿਹੜੀ ਪ੍ਰੋਬਲਮ ਆਉਂਦੀ ਆ, ਚਾਹੇ ਇਹ ਪਾਰਟੀ ਦੇ ਵਿੱਚ ਲੈ ਲਓ ਚਾਹੇ ਘਰਾਂ ਦੇ ਵਿੱਚ ਲੈ ਲਓ। ਅਤੇ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਮੁੱਦੇ ਆ? ਇਸ ਤੋਂ ਇਲਾਵਾ ਜੀ ਜਿਹੜਾ ਇੱਕ ਅਸੀਂ ਵਾਅਦਾ ਕਰਦੇ ਹਾਂ, ਅੱਜ ਤੱਕ ਕਿਸੇ ਪਾਰਟੀ ਨੇ ਨਹੀਂ ਕੀਤਾ ਜੀ। ਉਹ ਵਾਅਦਾ ਉਹ ਸਪਨਾ ਸ਼ਹੀਦ ਭਗਤ ਸਿੰਘ ਜੀ ਦਾ ਸੀ, ਸਵਰਾਜ ਦਾ ਸਪਨਾ ਜੀ। ਆਜ਼ਾਦੀ ਨਹੀਂ ਮੰਗਦੇ ਸੀ, ਉਹ ਕਹਿੰਦੇ ਸਾਨੂੰ ਸਵਰਾਜ ਚਾਹੀਦਾ। ਸਵਰਾਜ ਮਤਲਬ ਕਿ ਜਨਤਾ ਡਿਸਾਈਡ ਕਰੂਗੀ, ਜਿਹੜੇ ਲੋਕ ਹੈ ਡਿਸਾਈਡ ਕਰਨਗੇ। ਅੱਜ ਅਸੀਂ ਕਹਿਣ ਨੂੰ ਤਾਂ ਜਨਤੰਤਰ ਹੈ, ਦੁਨੀਆ ਦਾ ਸਭ ਤੋਂ ਵੱਡਾ ਜਨਤੰਤਰ ਹੈ। 5 ਸਾਲ ਵਿੱਚ ਸਾਡਾ ਇੱਕ ਵਾਰੀ ਜਦੋਂ ਵੋਟ ਪਾਣੀ ਹੁੰਦੀ ਹੈ, ਉਸ ਤੋਂ ਬਾਅਦ ਅਸੀਂ ਕਿਤੇ ਗਾਇਬ ਹੋ ਜਾਂਦੀ ਹੈ ਜਨਤਾ। ਅਸੀਂ ਇਹ ਕਹਿੰਦੇ ਕਿ ਜਿਹੜੇ ਇਹ MLA MPਆਂ ਨੂੰ ਫੰਡ ਮਿਲਦੇ ਆ ਕੈਂਸਲ ਕੀਤੇ ਜਾਣ। ਇਹਨਾਂ ਦਾ ਜਿਹੜਾ ਫੰਡ ਹੋਵੇ ਇਹਨਾਂ ਦੇ ਇਲਾਕੇ ਦੀ ਜਨਤਾ ਪਾਸ ਕਰੇ। ਜਨਤਾ ਦੱਸੇ ਕਿ ਪਹਿਲਾਂ ਸਾਨੂੰ ਇਹ ਸੜਕ ਚਾਹੀਦੀ, ਪਹਿਲਾਂ GT ਰੋਡ ਬਣਾਓ ਜੀ ਜੀ। ਸਾਨੂੰ ਪਹਿਲਾਂ ਇਹ ਸੀਵਰੇਜ ਚਾਹੀਦਾ, ਸਾਨੂੰ ਸੀਵਰੇਜ ਬਣਾਓ। ਪੈਸਾ ਤਾਂ ਹੁੰਦਾ MLA MP ਦੱਸਦੇ ਹੀ ਨਹੀਂ ਕਿ ਕਿੱਥੇ ਖਰਚਦਾ। ਬਿਲਕੁਲ ਜੀ। ਇਹ ਸਵਰਾਜ ਹੈ ਜਿਹੜਾ ਅੱਜ ਤੱਕ ਕਿਸੇ ਹਿੰਦੁਸਤਾਨ ਦੀ, ਅੱਜ ਤੱਕ ਕਿਸੇ ਪੋਲੀਟੀਕਲ ਪਾਰਟੀ ਨੇ, ਕਿਉਂਕਿ ਇਹਦੇ ਨਾਲ ਉਹਨਾਂ ਦਾ ਸਾਰਾ ਉਹ ਖਤਮ ਹੋ ਜਾਂਦਾ। ਨਾ ਕੋਈ ਪੋਲੀਟੀਕਲ ਪਾਰਟੀ ਵਾਅਦਾ ਕਰ ਸਕਦੀ। ਆਮ ਆਦਮੀ ਪਾਰਟੀ ਦਾ ਜਿਹੜਾ ਮੇਨ ਮੈਨੀਫੈਸਟੋ ਕਹਿੰਦੇ ਸਵਰਾਜ, ਫਿਰ ਜਨ ਲੋਕਪਾਲ ਬਿੱਲ, ਰਾਈਟ ਟੂ ਰਿਕਾਲ। 5 ਸਾਲ ਸਪੋਜ਼ ਕਰੋ ਆਮ ਆਦਮੀ ਪਾਰਟੀ ਦਾ ਕੋਈ ਜਿੱਤਿਆ ਹੋਇਆ ਬੰਦਾ ਅਸੀਂ ਕੰਮ ਨਹੀਂ ਕਰਦਾ, ਉਹਨੂੰ ਵਾਪਸ ਬੁਲਾਓ। 5 ਸਾਲ ਕਿਉਂ ਅਸੀਂ ਇੰਤਜ਼ਾਰ ਕਰੀਏ? ਰਾਈਟ ਟੂ ਰਿਕਾਲ, ਉਹਨੂੰ ਵਾਪਸ ਬੁਲਾਓ। ਠੀਕ ਹੈ ਜੀ। ਠੀਕ, ਇਹ ਪ੍ਰਮੁੱਖ ਮੁੱਦੇ ਨੇ ਜੀ ਜਿਹੜੇ 3-4 ਸਾਡੇ ਜਿਹਦੇ ਨਾਲ ਜਾਨੀ ਸਿਸਟਮ ਬਦਲੂਗਾ। ਜੇ ਅਸੀਂ ਬਾਹਰਲੇ ਮੁਲਕਾਂ ਵਾਂਗੂ ਦੇਖਦੇ ਹਾਂ, ਇੰਨੇ ਸਾਲ ਸਟੱਡੀ ਕਰਨ ਤੋਂ ਬਾਅਦ ਉਹ ਸਿਸਟਮ ਚੇਂਜ ਤਾਂ ਹੋਊਗਾ ਜੀ। ਮੁੱਦੇ ਨੂੰ ਅਸੀਂ ਲਾਗੂ ਕਰਾਂਗੇ। ਜਨਤਾ ਉੱਠੂਗੀ, ਜੇ ਜਨਤਾ ਉੱਠੂਗੀ, ਜੇ ਜਨਤਾ ਉੱਠਦੀ ਆ ਤੇ ਉਹ ਵੋਟ ਪਾਉਂਦੀ ਆ ਤੇ ਉਹ ਪਾਵੇ ਉਸ ਬਦਲ ਦੇ ਲਈ ਜਿਹੜਾ ਕੁਛ ਵਾਕਿਆ ਹੀ ਜਿਹੜਾ ਸਿਸਟਮ ਨੂੰ ਸੁਧਾਰ ਸਕੇ। ਅਤੇ ਨਾਲ ਹੀ ਆਪਾਂ ਜਿਹੜਾ ਦੇਖਦੇ ਹਾਂ ਵੀ ਜਿਹੜੇ ਪੰਜਾਬ, ਕਿਉਂਕਿ ਇੱਕ ਆਪਾਂ ਹੁਣ ਰੀਜਨਲ ਸਟੇਟ ਦੀ ਗੱਲ ਕਰ ਰਹੇ, ਇੱਕ ਸਟੇਟ ਦੀ ਗੱਲ ਕਰ ਰਹੇ, ਜਦੋਂ ਇੱਕ ਵੱਡੇ ਲੈਵਲ ਦੇ ਮੁੱਦੇ ਹੁੰਦੇ ਆ ਪਰ ਹਰ ਇੱਕ ਸਟੇਟ ਦਾ ਇੱਕ ਆਪਣੇ ਜਿਹੜੇ ਆ ਉਹ ਵੀ ਅਲੱਗ ਮੁੱਦੇ ਹੁੰਦੇ ਆ। ਆਮ ਆਦਮੀ ਪਾਰਟੀ ਹੁਣ ਜਦੋਂ ਇਲੈਕਸ਼ਨਸ ਦੇ ਵਿੱਚ ਉਤਰੇਗੀ, ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਉਤਰੇਗੀ, ਤੇ ਇਹਨਾਂ ਮੁੱਦਿਆਂ ਤੋਂ ਇਲਾਵਾ ਜਿਹੜੇ ਰੀਜਨਲ ਮੁੱਦੇ ਆ ਉਹ ਕਿਹੜੇ ਕਿਹੜੇ ਲੈ ਕੇ ਚੱਲੋਗੇ ਜੀ? ਪੰਜਾਬ ਦਾ ਜਿਹੜੇ ਪ੍ਰਮੁੱਖ ਮੁੱਦੇ ਆ, ਸਭ ਤੋਂ ਜਿਹੜਾ ਇਸ ਡੇਂਜਰ ਤੇ ਚੱਲ ਰਿਹਾ ਨਸ਼ਾਖੋਰੀ ਹੈ ਜੀ, ਬੇਰੁਜ਼ਗਾਰੀ ਹੈ ਜੀ, ਖੇਤੀਬਾੜੀ ਹੈ। ਅੱਜ ਪਿਛਲੇ ਤੁਹਾਨੂੰ ਸ਼ਾਇਦ ਪਤਾ ਨਹੀਂ, ਤੁਸੀਂ ਅਧਿਐਨ ਕੀਤਾ, ਪਿਛਲੇ 3 ਮਹੀਨਿਆਂ ਦਾ ਜੋ ਲੇਟੈਸਟ ਅਧਿਐਨ ਹੈ, ਅਸੀਂ ਲੋਕਾਂ ਵਿੱਚ ਵਿਚਰਦੇ, ਪੰਜਾਬ ਦੀ ਇਕੋਨਮੀ ਇਸ ਵਕਤ ਬਿਲਕੁਲ ਹੀ ਜੀ ਡਾਮਾਡੋਲ ਹੋ ਚੁੱਕੀ ਹੈ। ਆਮ ਜਿਹੜਾ ਇਨਸਾਨ ਹੈ, ਇੱਕ ਰਿਕਸ਼ੇ ਵਾਲੇ ਤੋਂ ਲੈ ਕੇ ਚਾਹੇ ਇੱਕ ਮੋਬਾਈਲ ਦੀ ਦੁਕਾਨ ਵਾਲਾ ਹੈ, ਇੱਕ ਛੋਟਾ ਆਪਣਾ ਕੋਈ ਕੱਪੜੇ ਦੀ ਦੁਕਾਨ ਵਾਲਾ, ਉਹਦੇ ਕੋਲ ਕੰਮ ਨਹੀਂ ਰਿਹਾ। ਈਵਨ ਜਿਹੜੇ ਫੈਕਟਰੀਆਂ ਵਾਲੇ ਮਾਲਕ, ਉਹਨਾਂ ਨੂੰ ਵੈਟ ਦੇ ਚ ਪੂਰੇ ਹਰ ਵਪਾਰੀ ਛੋਟੇ ਤੋਂ ਲੈ ਕੇ ਵੱਡੇ ਤੱਕ ਉਹ ਪਰੇਸ਼ਾਨ ਹੈ ਇਸ ਵਕਤ। ਇਹ ਪਿਛਲੇ 3 ਮਹੀਨਿਆਂ ਦੀ ਜਿਹੜੀ ਰਿਪੋਰਟ ਹੈ ਉਹ ਸਾਡੇ ਕੋਲ ਪਹੁੰਚੀ। ਪੰਜਾਬ ਦੇ ਵਿੱਚ ਜਿਹੜੀ ਇਕੋਨਮੀ ਬਹੁਤ ਡਾਊਨ ਜਾ ਚੁੱਕੀ ਹੈ, ਸੇਲਸ ਘੱਟ ਚੁੱਕੀਆਂ। ਤੇ ਸਿਰਫ ਇੱਕ ਪਿੱਛੇ ਜਿਹੀ ਇਨਵੈਸਟਮੈਂਟ ਸਬਮਿਟ ਕੀਤਾ, 65,000 ਕਰੋੜ ਰੁਪਏ ਦਾ ਦਾਅਵਾ ਕੀਤਾ ਗਿਆ ਕਿ ਬਾਹਰਲੀ ਕੰਪਨੀਆਂ 65,000 ਕਰੋੜ ਲਾਉਣਗੇ ਪੰਜਾਬ। ਪੰਜਾਬ ਦੇ ਜਿਹੜੇ ਮੌਜੂਦਾ ਵਪਾਰੀ ਉਹਨਾਂ ਨੂੰ ਪੁੱਛੋ ਤਾਂ ਕੰਮ ਛੱਡ ਕੇ ਜਾ ਰਿਹਾ, ਕੋਈ ਉੱਤਰਾਖੰਡ ਜਾ ਰਿਹਾ, ਕੋਈ ਹਿਮਾਚਲ ਜਾ ਰਿਹਾ, ਕੋਈ ਕਿਤੇ ਜਾ ਰਿਹਾ ਜੀ ਜੀ।
ਤਾਂ ਇਹ ਸਾਡੇ ਜਿਹੜੇ ਆ ਪ੍ਰਮੁੱਖ ਮੁੱਦੇ, ਨਸ਼ਾਖੋਰੀ ਨੂੰ ਰੋਕ ਲਾਈ ਜਾਵੇ ਜੀ, ਅਨਇੰਪਲੋਇਮੈਂਟ ਹੈ, ਟਰਾਂਸਪੋਰਟ ਦੀਆਂ ਫੀਸਾਂ ਇੰਨੀਆਂ ਵਧਾ ਦਿੱਤੀਆਂ ਗਈਆਂ ਹੈ, ਪੂਰਾ ਹੀ ਪੰਜਾਬ ਦਾ ਜਿਹੜਾ ਬੇੜਾ ਗਰਕ ਵੱਲ ਕਰ ਦਿੱਤਾ ਗਿਆ। ਹਵਾ ਉੱਤੋਂ ਜਿਹੜੀ ਹਵਾ ਦਿਖਾਤੀ ਗਈ ਡਿਵੈਲਪਮੈਂਟ ਹੋ ਰਹੀ ਹੈ, ਪਰ ਬੁਨਿਆਦ ਸਾਡੀ ਬਹੁਤ ਖੋਖਲੀ ਹੋ ਚੁੱਕੀ ਹੈ। ਲੋਕ ਭ੍ਰਿਸ਼ਟਾਚਾਰ ਤੋਂ ਪਰੇਸ਼ਾਨ ਨੇ ਜੀ। ਬਿਲਕੁਲ, ਇਹ ਜਿਹੜੇ ਹੁਣ ਤੁਸੀਂ ਮੁੱਦਿਆਂ ਦੀ ਜਿਹੜੀ ਗੱਲ ਕੀਤੀ ਆ, ਆਲਮੋਸਟ ਇਹ ਸਾਰੇ ਮੁੱਦੇ ਲੈ ਕੇ ਜਿਹੜੀਆਂ ਪੁਰਾਣੀਆਂ ਅਸੈਂਬਲੀ ਦੀਆਂ ਇਲੈਕਸ਼ਨਾਂ ਹੋਈਆਂ ਆ, ਪੰਜਾਬ ਦੇ ਜਿਹੜੇ ਵਿਧਾਨ ਸਭਾ ਦੀਆਂ ਇਲੈਕਸ਼ਨਾਂ, ਉਹ ਲੈ ਕੇ ਇੱਕ ਤੀਜਾ ਬਦਲ ਉਦੋਂ ਬਣਨ ਦੀ ਕੋਸ਼ਿਸ਼ ਕੀਤੀ, ਤੀਜਾ ਮੋਰਚਾ ਬਣਨ ਦੀ ਕੋਸ਼ਿਸ਼ ਕੀਤੀ PPP ਦੇ ਨਾਂ 'ਤੇ। ਉਹਨਾਂ ਨੇ ਵੀ ਇਹ ਮੁੱਦੇ ਜਿਹੜੇ ਉਠਾਏ ਵੀ ਸਨਅਤ ਨੂੰ ਅਸੀਂ ਕਰ ਦਿਆਂਗੇ, ਖੇਤੀਬਾੜੀ ਠੀਕ ਕਰ ਦਿਆਂਗੇ, ਅਨਇੰਪਲੋਇਮੈਂਟ ਹਟਾ ਦਿਆਂਗੇ, ਕਰਪਸ਼ਨ ਜਿਹੜੀ ਆ ਉਹ ਹਟਾ ਦਿਆਂਗੇ। ਪਰ ਨਾਲ ਦੇ ਨਾਲ ਉਹਨਾਂ ਨੇ ਜਿਹੜਾ ਸ਼ਹੀਦ ਭਗਤ ਸਿੰਘ ਉਹਨਾਂ ਦਾ ਨਾਮ ਲਿਆ, ਜੋ ਕਿ ਹੁਣ ਤੁਸੀਂ ਵੀ ਜਿਹੜਾ ਕਹਿ ਰਹੇ ਹੋ ਵੀ ਸਵਰਾਜ ਦੀ ਗੱਲ ਕਰ ਰਹੇ ਹੋ, ਸ਼ਹੀਦ ਭਗਤ ਸਿੰਘ ਉਹਨਾਂ ਦੀ ਗੱਲ ਕਰ ਰਹੇ ਹੋ। ਹੁਣ ਤੁਸੀਂ ਇੱਕ ਜਿਹੜੀ ਆਮ ਆਦਮੀ ਪਾਰਟੀ ਆ, ਉਹ ਹੁਣ ਜਿਹੜੀ ਪੀਪਲ ਪਾਰਟੀ ਆਫ ਪੰਜਾਬ ਆ, ਇਹਨਾਂ ਦੇ ਵਿੱਚ ਕੀ ਡਿਫਰੈਂਸ ਆ? ਕਿਉਂਕਿ ਇਹ ਜਦੋਂ ਵੀ ਇਲੈਕਸ਼ਨ ਆਉਂਦੀ ਆ, ਕੋਈ ਜਣਾ ਆ ਕੇ ਇੱਦਾਂ ਦੀ ਗੱਲ ਕਰਦਾ ਆ, ਪਰ ਆਪਾਂ ਨੂੰ ਕਿਸ ਤਰੀਕੇ ਦੇ ਨਾਲ ਵਿਸ਼ਵਾਸ ਹੋਵੇ ਵੀ ਵਾਕਿਆ ਹੀ ਤੁਸੀਂ ਇੱਦਾਂ ਕਰੋਗੇ? ਤੁਸੀਂ ਕਿੱਦਾਂ ਡਿਫਰੈਂਟ ਹੋ ਹੁਣ, ਸਿਰਫ ਜੇ ਆਪਾਂ PPP ਦੀ ਗੱਲ ਕਰੀਏ? PPP ਦੇ ਸੰਦਰਭ ਵਿੱਚ ਮੈਂ ਗੱਲ ਕਰਨਾ ਚਾਹੁੰਦਾ, ਸ਼ੁਰੂਆਤ ਜਿਹੜੀ ਸੀ ਉਹ ਆਮ ਆਦਮੀ ਪਾਰਟੀ ਦੀ ਤਰਜ਼ ਤੇ ਹੋਈ ਸੀ, ਪਰ ਕੁਛ ਜੀ ਬੇਸਿਕ ਡਿਫਰੈਂਸਿਸ ਜੋ PPP ਤੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਹੈਗਾ। ਜਿਵੇਂ ਉਹਨਾਂ ਵਿੱਚ ਫਾਈਨੈਂਸ਼ੀਅਲ ਟ੍ਰਾਂਸਪੇਰੈਂਸੀ ਹਜੇ ਤੱਕ ਨਹੀਂ ਆਈ। ਜੀ ਠੀਕ ਹੈ ਜੀ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਕੋਈ ਵੀ ਇਲੈਕਸ਼ਨ ਲੜਨਾ ਸੀ, ਜਦੋਂ ਦਿੱਲੀ ਦੇ ਵਿੱਚ ਇਲੈਕਸ਼ਨ ਲੜਿਆ, ਨਵੰਬਰ 2013 ਚ ਇਲੈਕਸ਼ਨ ਹੋਇਆ, 4 ਦਸੰਬਰ 2013 ਨੂੰ ਵੋਟ ਪਈ, ਪਰ ਜਿਹੜੇ ਉਹ ਇੱਕ ਸਾਲ ਪਹਿਲਾਂ ਅਸੀਂ ਉਹਦੀ ਤਿਆਰੀ ਸ਼ੁਰੂ ਕਰਤੀ, 1 ਸਾਲ ਪਹਿਲਾਂ ਵੇਵ ਬਣਾਈ। ਕਿੰਨੇ ਘੁਟਾਲੇ ਬਾਹਰ ਕੱਢੇ ਇਹਨਾਂ ਦੇ, ਕਿੰਨੇ ਅਸੀਂ ਅੰਦੋਲਨ ਕੀਤੇ, ਕਿੰਨੇ ਰੋਸ ਮਾਰਚ ਕੱਢੇ। ਉਹ ਜਿਹੜੀ 28 ਸੀਟਾਂ ਸੀ ਉਹ ਸਿਰਫ 1 ਮਹੀਨੇ ਦੀ ਮਿਹਨਤ ਨਾਲ ਨਹੀਂ ਆਈਆਂ। ਦਿੱਲੀ ਦੇ ਹਰ ਘਰ ਨੂੰ 3 ਵਾਰੀ ਕਵਰ ਕੀਤਾ ਗਿਆ, ਬਹੁਤ ਵੱਡੀ ਗੱਲ ਹੈ ਜੀ, ਬਹੁਤ ਵੱਡੀ ਗੱਲ। ਦਿੱਲੀ ਦੇ ਵਿੱਚ 40 ਲੱਖ ਘਰਾਂ ਨੂੰ 3 ਵਾਰੀ ਕਵਰ ਕੀਤਾ ਗਿਆ, ਡੋਰ ਟੂ ਡੋਰ ਜਾ ਕੇ। ਬਹੁਤ ਹੀ ਜ਼ਿਆਦਾ ਮਿਹਨਤ ਹੋਈ। PPP ਨੇ ਕੀ ਕੀਤਾ, ਸਿੱਧੇ ਆ ਕੇ ਇਲੈਕਸ਼ਨ ਲੜਤਾ, ਪੇਂਟਡ ਜਿਹੜੇ ਸੀਗੇ ਕੈਂਡੀਡੇਟਸ, ਉਹਨਾਂ ਨੂੰ ਟਿਕਟਸ ਦਿੱਤੀਆਂ। ਕੁਛ ਪੁਰਾਣੇ ਚਿਹਰੇ ਸਾਡੇ ਆਮ ਆਦਮੀ ਪਾਰਟੀ ਦੇ ਵਿੱਚ, ਅੱਜ ਸਾਡੇ ਕੋਲ ਰੋਜ਼ ਜਿਹੜੇ ਪੰਜਾਬ ਦੇ ਵੱਡੇ ਕਹਿਨਾਉਂਦੇ ਨੇਤਾ ਦੋਨੋਂ ਪਾਰਟੀਆਂ ਦੇ, ਉਹਨਾਂ ਦੇ ਫੋਨ ਆ ਰਿਹਾ, ਪਰ ਅਸੀਂ ਉਹਨਾਂ ਨੂੰ ਕਹਿ ਰਹੇ ਨਹੀਂ ਜੀ, ਤੁਸੀਂ ਇਹ ਪਾਰਟੀ ਤੁਹਾਡੇ ਲਈ ਨਹੀਂ ਹੈ, ਇਹ ਪਾਰਟੀ ਆਮ ਲੋਕਾਂ ਦੀ ਹੈ। ਅਸੀਂ ਦਿੱਲੀ ਦੇ ਵਿੱਚ 28 ਨਵੇਂ ਚਿਹਰੇ ਲਿਆਏ ਤੇ ਲੋਕਾਂ ਨੇ ਉਹਨੂੰ ਪਸੰਦ ਕੀਤਾ। ਜਿਹੜਾ ਕੋਈ ਵਿਚਾਰਾ ਉਹਨਾਂ ਦੇ ਮੁਹੱਲੇ ਵਿੱਚ ਹਲਵਾਈ ਦੀ ਦੁਕਾਨ ਕਰਦਾ ਸੀ, ਕੋਈ LIC ਦਾ ਕੰਮ ਕਰਦਾ ਸੀ, ਕੋਈ ਬਿਜ਼ਨਸ ਕਰਦਾ ਸੀ, ਇਹਨਾਂ PPP ਨਾਲ ਸਾਰੇ ਪੁਰਾਣੇ ਜਿਹੜੇ ਦੂਜੀ ਪਾਰਟੀਆਂ ਦੇ ਵਿੱਚ ਜਿਹਨਾਂ ਨੂੰ ਜਗ੍ਹਾ ਨਹੀਂ ਮਿਲੀ, ਉਹਨਾਂ ਨੂੰ ਆਪਣੇ ਵਿੱਚ ਮਿਲਾਤਾ। ਉਹ ਸਾਥ ਖਾਣ ਦੇ ਲੋੜ ਪੈਣ ਤੇ ਉਹ ਛੱਡ ਗਏ ਇਹਨਾਂ ਦਾ ਸਾਥ। ਕੀ ਪਾਰਟੀ ਕਮਜ਼ੋਰ ਹੋਈ। ਦਿੱਲੀ ਦੇ ਵਿੱਚ ਅਸੀਂ ਕੈਂਡੀਡੇਟ ਰਜੌਰੀ ਗਾਰਡਨ ਤੋਂ ਜਦੋਂ ਫਾਈਨਲ ਡੇਟ ਡਿਸਾਈਡ ਵੀ ਹੋ ਚੁੱਕੀ, ਉਹਦੇ ਤੇ ਕੇਸ ਪਤਾ ਲੱਗ ਗਿਆ ਕਿ ਡੌਰੀ ਦਾ ਕੇਸ। ਅਸੀਂ ਕਹਿੰਦਾ ਸੀ ਇਸ ਬੰਦੇ ਨੂੰ ਵੋਟ ਨਾ ਪਾਇਓ, ਅਸੀਂ 1 ਸੀਟ ਘੱਟ ਲੜ ਲਵਾਂਗੇ, ਪਰ ਗਲਤ ਬੰਦਾ ਹੀ ਭੇਜਾਂਗੇ, ਗਲਤ ਬੰਦਾ ਨੇ। ਇਹ ਡਿਫਰੈਂਸ ਹੈ। ਕਿੱਥੇ PPP ਨੇ ਕਈ ਏਦਾਂ ਦੇ ਜਿਹੜੇ ਕੈਂਡੀਡੇਟ ਸੀ ਜਿਹਨਾਂ ਨੂੰ ਏਰੀਆ ਵਿੱਚ ਪਤਾ ਸੀ, ਯਾਰ ਇਹ ਤਾਂ ਏਰੀਆ ਦਾ ਗੁੰਡਾ। ਠੀਕ ਹੈ ਨਾ। ਵੀ ਹੈਵ ਮੋਰ ਦੈਨ 10। ਫਿਰ ਪਰਿਵਾਰਵਾਦ PPP ਵਿੱਚ ਵੀ ਆ ਗਿਆ। ਖੁਦ ਮਨਪ੍ਰੀਤ ਬਾਦਲ 2 ਸੀਟਾਂ ਤੋਂ ਲੜੇ। ਪਰਿਵਾਰਵਾਦ ਉਹਨਾਂ ਦਾ ਇੱਕ ਪ੍ਰਮੁੱਖ ਮੁੱਦਾ ਸੀ, ਉਹਨਾਂ ਦੇ ਪਿਤਾ ਜੀ ਵੀ ਲੜੇ। ਠੀਕ ਹੈ ਨਾ। ਜਦੋਂ ਆਪਾਂ ਆਪਣੀ ਕਹਿਣੀ ਤੇ ਕਰਨੀ ਚ ਫਰਕ ਰੱਖਾਂਗੇ ਫਿਰ ਉਹ ਹੁੰਦਾ। ਤੇ ਸਾਡੇ ਕੋਲ ਅਰਵਿੰਦ ਕੇਜਰੀਵਾਲ ਤੇ ਮਨਪ੍ਰੀਤ ਬਾਦਲ ਦੀ ਦਿੱਖ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਮਨਪ੍ਰੀਤ ਬਾਦਲ ਖੁਦ ਪੋਲੀਟਿਕਸ ਬਹੁਤ ਚਿਰ ਰਹੇ ਆ ਤੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਨਾਲ ਸੰਘਰਸ਼ ਕੀਤਾ, IRS ਦੀ ਜੌਬ ਛੱਡੀ, ਉਹ RTI ਕਾਨੂੰਨ ਲਿਆ, ਤਾਂ ਉਹ ਬੜਾ ਫਰਕ ਪੈਂਦਾ ਜੀ। ਸੋ ਬਿਲਕੁਲ ਇਹ ਜਿਹੜਾ ਇੱਕ ਚੀਜ਼ ਆ ਕਲੀਅਰ ਹੋਣੀ ਚਾਹੀਦੀ ਆ ਸਾਰੇ ਹੀ, ਖਾਸ ਕਰਕੇ ਜਿਹੜੇ NRI ਜਿਹੜੇ ਬਾਹਰ ਬੈਠੇ ਆ, ਕਿਉਂਕਿ ਆਪਾਂ ਹੁਣ ਦੇਖਿਆ ਵੀ ਜਿਹੜੀ ਆਮ ਆਦਮੀ ਪਾਰਟੀ ਜਿਸ ਦੀ ਜਿੱਤ ਹੋਈ ਆ, ਗਰਾਊਂਡ ਲੈਵਲ 'ਤੇ ਬਹੁਤ ਜ਼ਿਆਦਾ ਵਰਕ ਹੋਇਆ। ਸਿਰਫ ਗੱਲਾਂ ਹੀ ਨਹੀਂ ਹੋਈਆਂ, ਇਹਨਾਂ ਨੇ ਕੰਮ ਜਿਹੜਾ ਕੀਤਾ ਆ, ਘਰ ਘਰ ਜਾ ਕੇ ਪਹੁੰਚੇ ਆ, ਉਹ ਚੀਜ਼ ਨੂੰ ਲਾਗੂ ਕੀਤਾ ਹੈ। ਜਿੱਦਾਂ ਤੁਸੀਂ ਦੱਸਿਆ ਵੀ ਕਿਸੇ ਦੇ ਉੱਤੇ ਡੌਰੀ ਦਾ ਕੇਸ ਸੀਗਾ, ਉਸ ਨੂੰ ਇਲੈਕਸ਼ਨ ਜਿਹੜੀ ਆ ਨਹੀਂ ਲੜਨ ਦਿੱਤੀ ਗਈ, ਉਸ ਨੂੰ ਰੋਕ ਦਿੱਤਾ ਵੀ ਇਸ ਨੂੰ ਵੋਟ ਨਾ ਪਾਓ। ਇਹ ਕਹਿਣੀ ਤੇ ਕਰਨੀ ਹੋਈ ਵੀ ਵਾਕਿਆ ਕੀਤਾ ਜਾ ਰਿਹਾ ਆ। ਅਤੇ ਉਸ ਦੇ ਨਾਲ ਨਾਲ ਹੁਣ ਜਿਹੜੇ NRI ਆ, ਕਿਉਂਕਿ ਜਿਹੜੇ ਆਮ ਆਦਮੀ ਪਾਰਟੀ ਆ ਉਸ ਨੂੰ ਜਿਹੜੇ NRI ਆ, ਜਿਹੜੇ ਬਾਹਰ ਵੱਸਦੇ ਹੋਏ ਜਿਹੜੇ ਭਾਰਤੀ ਵਾਸੀ, ਉਹਨਾਂ ਨੇ ਬਹੁਤ ਜ਼ਿਆਦਾ ਸਪੋਰਟ ਦਿੱਤੀ। ਅਤੇ ਇਸੇ ਤਰੀਕੇ ਦੇ ਨਾਲ ਆਪਣੇ ਪੰਜਾਬ ਦੇ ਵੀ ਬਹੁਤ ਜ਼ਿਆਦਾ ਜਿਹੜੇ ਬਾਹਰ ਵੱਸਦੇ ਆ ਪੰਜਾਬੀ ਆ, ਉਹ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਰਹਿੰਦੇ ਆ। ਤੁਹਾਨੂੰ ਕਿੰਨੀ ਕੁ ਉਹਨਾਂ ਦੀ ਇਸ ਟਾਈਮ ਸਪੋਰਟ ਪਹੁੰਚ ਰਹੀ ਹੈ? ਜੀ ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਹੀ ਪੰਜਾਬੀਆਂ ਦੀ ਜਿਹੜੀ ਸਪੈਸ਼ਲ ਸਪੋਰਟ ਬਹੁਤ ਬਾਹਰੋਂ ਆਉਣ ਲੱਗ ਗਈ ਸੀ ਕਿ ਜਿਹੜੀ ਪੰਜਾਬੀ ਆਰਗੇਨਾਈਜੇਸ਼ਨ ਤੇ NGOs ਹੈ ਉਹਨੂੰ ਖੁੱਲੀ ਸਪੋਰਟ ਕੀਤੀ ਸੀ ਆਮ ਆਦਮੀ ਪਾਰਟੀ ਨੂੰ। ਹੁਣ ਪਿਛਲੇ ਚੰਦ ਦਿਨਾਂ ਤੋਂ ਈਵਨ ਸਾਰਾ ਜਿਹੜਾ NRI ਪੰਜਾਬੀ ਮੀਡੀਆ ਉਹ ਵੀ ਬਹੁਤ ਚੰਗੀ ਕਵਰੇਜ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਤੇ ਬਹੁਤ ਫੋਨ ਆ ਰਿਹਾ ਸਭ ਨੂੰ, ਪੂਰੇ ਪੰਜਾਬ ਦੇ ਹਰ ਵਲੰਟੀਅਰ ਨੂੰ, ਮੈਨੂੰ ਨਹੀਂ, ਜਿੰਨੇ ਵੀ ਸਾਡੇ ਪੰਜਾਬ ਦੇ ਵਲੰਟੀਅਰ ਹੈ ਜਿਹੜੇ ਕੰਮ ਦੇਖ ਰਹੇ, ਸਭ ਨੂੰ ਅਲੱਗ-ਅਲੱਗ ਜਗ੍ਹਾਵਾਂ ਤੋਂ ਫੋਨ ਆ ਰਿਹਾ ਜੀ ਕਿ ਸਾਡੇ ਵੱਲੋਂ ਦੱਸੋ, ਸਾਡੇ ਉੱਥੇ ਰਿਸ਼ਤੇਦਾਰ ਆ ਉਹਨਾਂ ਨੂੰ ਜੋੜੋ, ਸਾਡੇ ਵੱਲੋਂ ਸਹਿਯੋਗ ਦਿਓ। ਬਹੁਤ ਚੰਗੀ ਗੱਲ ਹੈ ਕਿ ਜਿਹੜੇ ਆ ਰਹੇ ਤੇ ਸਾਨੂੰ ਇਹਨਾਂ ਦੀ ਸਪੋਰਟ ਦੀ ਬਹੁਤ ਲੋੜ ਹੈ।
ਜੀ ਬਿਲਕੁਲ। ਅਤੇ ਨਾਲ ਹੀ ਹੁਣ ਮੈਂ ਜਿਹੜੇ NRI ਦੀ ਹੁਣ ਆਪਾਂ ਗੱਲ ਕਰ ਰਹੇ ਆਪਾਂ ਉਹਨਾਂ ਦੇ ਥੋੜ੍ਹੇ ਮੁੱਦਿਆਂ ਦੀ ਵੀ ਗੱਲ ਕਰੀਏ, ਕਿਉਂਕਿ ਜਿਹੜਾ ਬਾਹਰ ਵੱਸਦਾ ਪੰਜਾਬੀ ਆ ਇੱਕ ਭਾਰਤ ਦਾ ਜਿਹੜਾ ਦ੍ਰਿਸ਼ਟੀਕੋਣ ਆ ਉਹ ਅੱਡ ਹੁੰਦਾ, ਜਦੋਂ ਪੰਜਾਬ ਦੇ ਵਿੱਚ ਜਾਣਾ ਉਹ ਅੱਡ ਦ੍ਰਿਸ਼ਟੀਕੋਣ ਆ, ਥੋੜ੍ਹਾ ਡਿਫਰੈਂਟ ਹੁੰਦਾ ਆ। ਵੀ NRI ਨੂੰ ਇਸ ਟਾਈਮ ਜਿਹੜੀ ਆ ਪ੍ਰੋਬਲਮ ਇਹ ਹੁੰਦੀ ਆ ਵੀ ਉਹ ਡਰਦਾ ਜਿਹੜਾ ਇਸ ਟਾਈਮ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਨਹੀਂ ਜਾਂਦਾ, ਵੀ ਉਸਨੂੰ ਇਹ ਹੁੰਦਾ ਵੀ ਉਹਦੇ 'ਤੇ ਕੋਈ ਨਕਲੀ ਕੇਸ ਨਾ ਪਾ ਦਿੱਤਾ ਜਾਵੇ। ਉਸ ਨੂੰ ਇਹ ਡਰ ਆ ਵੀ ਜਿਹੜੀ ਉਸਦੀ ਪਿੱਛੇ ਉਸਦੀ ਜੱਦੀ ਜ਼ਮੀਨ ਜਾਇਦਾਦ ਹੈਗੀ ਆ ਉਸ ਦੇ ਉੱਤੇ ਕਬਜ਼ਾ ਨਾ ਕਰ ਲਿਆ ਜਾਵੇ। ਨਿਆਣਿਆਂ ਨੂੰ ਲੈ ਕੇ ਉਹਨਾਂ ਨੂੰ ਡਰ ਰਹਿੰਦਾ ਵੀ ਕਿ ਅਸੀਂ ਉੱਥੇ ਚੱਲ ਗਏ ਕਿਤੇ ਅਗਵਾ ਨਾ ਹੋ ਜਾਣ, ਕੋਈ ਡਰੱਗ ਦੇ ਵਿੱਚ ਨਾ ਉਹਨਾਂ ਨੂੰ ਵਾੜ ਦੇਵੇ। ਸੋ ਇਹਨਾਂ ਮੁੱਦਿਆਂ ਨੂੰ ਤੁਸੀਂ NRI ਦੇ ਇਹਨਾਂ ਮਸਲਿਆਂ ਨੂੰ ਕਿੱਦਾਂ ਤੁਸੀਂ ਹੱਲ ਕਰਨ ਦੀ ਸੋਚ ਰਹੇ ਹੋ? ਵੀ ਇੱਕ ਤਾਂ ਸਰਕਾਰਾਂ ਕਹਿੰਦੀਆਂ ਵੀ ਤੁਸੀਂ ਆ ਕੇ ਨਿਵੇਸ਼ ਕਰੋ, ਦੂਜੇ ਪਾਸੇ ਤੁਸੀਂ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਜ਼ਬਤ ਕਰ ਰਹੇ ਹੋ, ਇਸ ਨੂੰ ਕਿੱਦਾਂ ਹੱਲ ਕੀਤਾ ਜਾਵੇਗਾ? ਜੀ ਆਹ ਜਿਹੜੇ ਮੁੱਦੇ ਆ, ਜੇਕਰ ਅਸੀਂ ਕਹੋਗੇ ਨਾ ਅੱਜ ਇਹ ਹਾਲਾਤ ਹੋ ਚੁੱਕੇ, ਪੰਜਾਬ ਦੇ ਵਿੱਚ ਵੀ ਜਿਹੜਾ ਰਹਿ ਗਿਆ ਉਹ ਵੀ ਇਹਨਾਂ ਮੁੱਦਿਆਂ ਤੋਂ ਪਰੇਸ਼ਾਨ ਹੈ। ਚਾਹੇ ਉਹ ਬਾਹਰ ਕਿਸੇ ਹੋਰ ਜਾਂ ਤਾਂ ਬਾਹਰ ਜਾਣ ਦੀ ਪ੍ਰਯਾਸ ਕਰ ਰਿਹਾ ਜਾਂ ਇਹ ਸਟੇਟ ਛੱਡਣ ਦੀ ਪ੍ਰਯਾਸ ਕਰ ਰਿਹਾ। ਬਾਕੀ ਜੀ ਅੱਜ ਪੁਲਿਸ ਸਟੇਸ਼ਨ ਦੇ ਵਿੱਚ ਜੇ ਤੁਹਾਡਾ ਕੋਈ ਮੋਬਾਈਲ ਗੁੰਮ ਹੋ ਗਿਆ, ਤੁਸੀਂ SIR ਕਰਾਉਣ ਜਾਣਾ, ਸਾਨੂੰ ਤਾਂ ਡਰ ਲੱਗਦਾ ਯਾਰ ਮੈਂ ਅੰਦਰ ਜਾ ਕੇ ਪਤਾ ਨਹੀਂ ਕੀ ਕਹਿਣਗੇ, ਛੱਡ ਯਾਰ ਰਹਿਣ ਦੇ, ਤੂੰ ਗਵਾਚਿਆ ਰਹਿਣ ਦੇ। ਇਹ ਸਾਡੇ ਪੰਜਾਬ ਦੇ ਹਾਲਾਤ ਹੋ ਚੁੱਕੇ। एक कंप्लीट सिस्टम चेंज है। जब तक जनता मालक नहीं बनती ना राजकमल जी, जब तक जनता मालक नहीं बनती ये सिस्टम नहीं सुधर सकता। ਹੁਣ ਕੀ ਹੈ, ਨੇਤਾ ਤੇ ਅਫਸਰ ਮਾਲਕ ਬਣੇ ਹੋਏ ਆ, ਅਸੀਂ ਇਹਨਾਂ ਦੇ ਨੌਕਰ ਹੈ। ਠੀਕ ਹੈ ਜੀ। ਨੌਕਰ ਨੂੰ ਕਦੀ ਇੱਜ਼ਤ ਨਹੀਂ ਮਿਲਦੀ, ਜਨਤਾ ਨੂੰ ਮਾਲਕ ਬਣਨਾ ਪੈਣਾ, ਇਹਨਾਂ ਨੂੰ ਨੌਕਰ ਬਣਾਉਣਾ ਪੈਣਾ। ਕੰਪਲੀਟ ਸਿਸਟਮ ਚੇਂਜ ਹੋਣਾ ਚਾਹੀਦਾ ਜੀ। ਬੜੇ ਕਹਿਣ ਨੂੰ ਵੀ ਬੜੇ ਪਿੱਛੇ ਜਿਹੇ ਇੱਦਾਂ ਦੇ ਪ੍ਰਯਾਸ ਕੀਤੇ, ਪਰ ਇਹ ਸਭ ਖੋਖਲੀਆਂ ਗੱਲਾਂ ਨੇ। ਅਸੀਂ ਇੰਸ਼ੋਰ ਕਰਾਂਗੇ ਕਿ NRI ਦਾ ਕੋਈ ਵੀ ਕੰਮ ਹੋਵੇ ਵਿਦਿਨ 24 ਆਵਰਸ ਇਹਨਾਂ ਨੂੰ ਬਿਲਕੁਲ ਉਹਨੂੰ ਇੰਸ਼ੋਰ ਕਰਕੇ ਠੀਕ ਕੀਤਾ ਜਾਵੇ। ਪੁਲਿਸ ਰਿਫਾਰਮ ਸਿਸਟਮ ਹੋਵੇ, ਵਧੀਆ ਚੀਜ਼ਾਂ ਹੋਣ ਤੇ NRI ਸਟ੍ਰਿਕਟ ਲਾਅਸ ਨੂੰ ਲਾਗੂ ਕੀਤਾ ਜਾਵੇ। ਬਿਲਕੁਲ ਇਹ ਹੋਈ ਗੱਲ ਆਪਣੀ ਹੁਣ NRI ਦੀ। ਹੁਣ ਜੇ ਅਸੀਂ ਬਾਹਰ ਇੱਥੇ ਵੱਸਦੇ ਹਾਂ, ਅਸੀਂ ਬਾਹਰ ਆਪਸ ਦੇ ਵਿੱਚ ਗੱਲ ਕਰਦੇ ਹਾਂ, ਬਾਹਰ ਲੋਕਾਂ ਦੇ ਨਾਲ ਗੱਲ ਕਰਦੇ ਹਾਂ, ਉਹਨਾਂ ਸਾਰਿਆਂ ਦਾ ਇੱਕ ਇਹ ਚੀਜ਼ ਮੰਨਣਾ ਵੀ ਜਿਹੜੇ ਤੁਸੀਂ ਮੁੱਦਿਆਂ ਦੀ ਗੱਲ ਕੀਤੀ, ਹਾਂ ਬਿਲਕੁਲ ਉਹ ਮੁੱਦੇ ਹੈਗੇ, ਬਹੁਤ ਵੱਡੀ ਪ੍ਰੋਬਲਮ ਆ। ਪੰਜਾਬ ਜੋ ਕਿ ਇੱਕ ਸਿੱਖ ਸਟੇਟ ਵੀ ਹੈਗੀ ਆ, ਅਤੇ ਉਹਨਾਂ ਦਾ ਇਹ ਮੰਨਣਾ ਵੀ ਜੇ ਕਿਸੇ ਪਾਰਟੀ ਨੂੰ ਕਾਮਯਾਬੀ ਪੰਜਾਬ ਦੇ ਵਿੱਚ ਹਾਸਲ ਹੋਣੀ ਆ ਤਾਂ ਉਹਨਾਂ ਦਾ ਕਿਤੇ ਨਾ ਕਿਤੇ ਜਿਹੜੇ ਧਾਰਮਿਕ ਮੁੱਦੇ ਹੈਗੇ, ਸਿੱਖ ਧਾਰਮਿਕ ਮੁੱਦੇ ਆ, ਉਹਨਾਂ ਦੇ ਉੱਤੇ ਕੋਈ ਸਟੈਂਡ ਹੋਣਾ ਚਾਹੀਦਾ ਆ। ਕੀ ਆਮ ਆਦਮੀ ਪਾਰਟੀ ਜਿਹੜੇ ਸਿੱਖ ਮਸਲੇ ਹੈਗੇ ਆ, ਜੋ ਇੱਦਾਂ ਕਿ ਇਸ ਟਾਈਮ ਹਿਊਮਨ ਰਾਈਟਸ ਦਾ ਜਿਹੜਾ ਮਸਲਾ ਚੱਲ ਰਿਹਾ ਵੀ ਨਜਾਇਜ਼ ਤਰੀਕੇ ਦੇ ਨਾਲ ਜਿਹੜੇ ਬੰਦੀ ਆ ਉਹਨਾਂ ਨੂੰ ਵਿੱਚ ਉੱਥੇ ਰੱਖਿਆ ਜਾ ਰਿਹਾ, ਸਿੰਘਾਂ ਨੂੰ ਉੱਥੇ ਰੱਖਿਆ ਗਿਆ ਵੀ ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ, ਕੀ ਆਮ ਆਦਮੀ ਪਾਰਟੀ ਜਿਹੜੇ ਧਾਰਮਿਕ ਮਸਲਿਆਂ ਦੇ ਉੱਤੇ ਕੋਈ ਸਟੈਂਡ ਲਵੇਗਾ ਕਿ ਉਹ ਇੱਕ ਨਿਰਪੱਖ ਰਹਿਣ ਦੀ ਕੋਸ਼ਿਸ਼ ਕੀਤੀ ਜਾਵੇਗੀ? ਜੀ ਇੱਕ ਹੁੰਦਾ ਜੀ ਸਟੈਂਡ ਲੈਣਾ ਕਿਸੇ ਵੀ ਹਿਊਮਨ ਰਾਈਟ ਦੇ ਉੱਤੇ, ਇੱਕ ਹੁੰਦਾ ਕਿ ਧਰਮ ਨੂੰ ਉੱਤੇ ਅੱਜ ਤੱਕ ਇਹਨਾਂ ਪਾਰਟੀਆਂ ਨੇ ਧਰਮ ਦਾ ਖੇਡ ਖੇਡਿਆ। ਅਸੀਂ ਧਰਮ ਦਾ ਖੇਡ ਨਹੀਂ ਖੇਡਣਾ ਚਾਹੁੰਦੇ, ਕਿਸੇ ਰੰਗ ਵਿੱਚ ਰੰਗ ਕੇ ਜਾਨੀ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੁੰਦੇ। ਆਮ ਆਦਮੀ ਪਾਰਟੀ ਰਾਜਨੀਤੀ ਉਹ ਕਰਨੀ ਚਾਹੁੰਦੀ ਜਿਹੜੀ ਭਾਈਵਾਲ ਦੀ ਰਾਜਨੀਤੀ ਹੋਵੇ, ਹਿੰਦੂ ਸਿੱਖ ਭਾਈਵਾਲ, ਹਿੰਦੂ ਮੁਸਲਮਾਨ ਭਾਈਵਾਲ ਦੀ ਰਾਜਨੀਤੀ, ਤਾਂ ਕਿ ਦੇਸ਼ ਦੇ ਚੰਗਾ ਮਾਹੌਲ ਬਣ ਸਕੇ। ਪਰ ਦੂਜੇ ਪਾਸੇ ਇਹ ਵੀ ਗੱਲ ਹੈ ਕਿ ਜਿੱਥੇ ਮੁੱਦੇ ਹੈ, ਹੁਣ ਦਿੱਲੀ ਦੇ ਇਲੈਕਸ਼ਨ ਦੇ ਵਿੱਚ ਜਿਹੜੇ ਪ੍ਰਮੁੱਖ 6 ਮੁੱਦਿਆਂ ਸੀ ਉਹਨਾਂ ਵਿੱਚੋਂ ਇੱਕ ਮੁੱਦਾ ਪੰਜਾਬ ਨੇ ਖੁਦ ਕਹਿ ਕੇ ਜਿਹੜਾ ਇੰਸ਼ੋਰ ਕਰਵਾਇਆ ਸੀ ਅਸੀਂ ਕਿ 1984 ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲੇ 6 ਮਹੀਨੇ ਦੇ ਵਿੱਚ। ਇਹ ਸਾਡੇ ਮੈਨੀਫੈਸਟੋ ਦਾ ਇੱਕ ਮੁੱਦਾ ਸੀਗਾ। ਉਹ ਸਿੱਖਾਂ ਦਾ ਮਾਮਲਾ ਨਹੀਂ ਹੈਗਾ ਜੀ, ਉਹ ਇਨਸਾਨੀਅਤ ਦਾ ਮਾਮਲਾ ਹੈ। ਉਹ ਇਨਸਾਨੀਅਤ ਦਾ ਕਤਲ ਹੋਇਆ ਸੀ ਉੱਥੇ। ਠੀਕ ਹੈ। ਏਦਾਂ ਹੀ ਜਿਹੜਾ ਦੂਜਾ ਇਹ ਹਿਊਮਨ ਰਾਈਟਸ ਦਾ ਮਸਲਾ, ਜਿਹੜੇ ਸਿੰਘਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਉਹਨਾਂ ਦੀ ਉਮਰ ਵੀ 60 ਸਾਲ ਤੋਂ ਉੱਤੇ ਵੱਧ ਚੁੱਕੀ ਹੈ, ਤੇ ਉਹਨਾਂ ਨੂੰ ਬਿਲਕੁਲ ਛੱਡਣਾ ਚਾਹੀਦਾ। ਜਦਕਿ ਭਾਰਤ ਦਾ ਸੰਵਿਧਾਨ ਇਹ ਕਹਿੰਦਾ ਕਿ ਜਿਸ ਨੂੰ ਜਿੰਨੀ ਸਜ਼ਾ ਪੂਰੀ ਹੋ ਗਈ ਉਸ ਤੋਂ ਬਾਅਦ ਨੂੰ ਰੱਖ ਨਹੀਂ ਸਕਦੇ। ਠੀਕ ਹੈ ਨਾ। ਇਹ ਇਨਸਾਨੀਅਤ ਦੇ ਮੁੱਦੇ ਇਹਨਾਂ ਦੇ ਉੱਤੇ ਆਮ ਆਦਮੀ ਪਾਰਟੀ ਬੁਲੰਦ ਆਵਾਜ਼ ਕਰੇ ਕਿ ਅਸੀਂ ਹਜੇ ਵੀ ਜਿਹੜੇ ਅੱਜ ਤੱਕ ਅਕਾਲੀ ਦਲ ਦੀ ਵੀ ਸਰਕਾਰ ਰਹਿ ਗਈ ਸੈਂਟਰ ਦੇ ਵਿੱਚ BJP ਦੇ ਨਾਲ 6 ਸਾਲ, ਅੱਜ ਤੱਕ 1984 ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ। ਦਾਅਵੇ ਕਿੰਨੇ ਕਰਦੇ ਆ ਤੇ ਕਹਿਲਾਉਂਦੇ ਆ ਆਪਣੇ ਆਪ ਨੂੰ ਪੰਥਕ, ਨਹੀਂ ਮਿਲੇ। ਅਸੀਂ ਦਾਅਵਾ ਕਰਦੇ ਆ ਕਿ ਆਮ ਆਦਮੀ ਪਾਰਟੀ ਦਾ ਪ੍ਰਮੁੱਖ ਮਕਸਦ ਜੇਕਰ ਹੁਣ ਵੀ ਅੱਜ ਕੱਲ੍ਹ ਸਰਕਾਰ ਬਣਦੇ ਸਾਰੇ ਤਾਂ 6 ਮਹੀਨਿਆਂ ਦੇ ਵਿੱਚ ਉਹਨਾਂ ਦੇ ਦੁਆਰਾ ਕੇਸ ਖੋਲ੍ਹੇ ਜਾਣਗੇ ਤੇ ਉਹਨਾਂ ਨੂੰ ਸਜ਼ਾ ਨਿਸ਼ਚਿਤ ਕੀਤੀ ਜਾਵੇਗੀ। ਜੀ ਬਿਲਕੁਲ। ਸੋ ਜਿਹੜੇ ਮੁੱਦੇ ਹਾਂਜੀ ਕੰਟੀਨਿਊ ਕਰੋ। ਹਾਂਜੀ ਰਾਜਕਮਲ ਜੀ ਬਿਲਕੁਲ। ਜਿਹੜੀ ਇੱਕ ਉਮੀਦ ਹਰ ਇੱਕ ਆਮ ਇਨਸਾਨ ਨੂੰ ਆਮ ਆਦਮੀ ਪਾਰਟੀ ਤੋਂ ਇਹੀ ਆ ਵੀ ਉਹਨਾਂ ਦੀ ਜਿਹੜੀ ਆਵਾਜ਼ ਆ, ਇੱਕ ਸੱਚ ਦੀ ਜਿਹੜੀ ਆਵਾਜ਼ ਆ, ਉਸ ਨੂੰ ਹੋਕਾ ਮਿਲੇਗਾ, ਉਸ ਦੀ ਗੱਲ ਜਿਹੜੀ ਆ ਉਹ ਸੁਣੀ ਜਾਵੇਗੀ। ਹੁਣ ਅਗਲਾ ਜਿਹੜਾ ਸਵਾਲ ਆ ਕੁਛ ਆਪਣੇ ਵੋਟਰਾਂ ਨੂੰ ਲੈ ਕੇ ਆ। ਹੁਣ ਆਪਾਂ ਗੱਲ ਕਰ ਦਿੰਦੇ ਹਾਂ ਇੱਥੇ ਵੀ ਹਾਂਜੀ ਜੀ ਵੋਟ ਜਾ ਕੇ ਪਾ ਦਿਓ, ਪਰ ਜਿੱਦਣ ਵੋਟ ਪਾਉਣ ਦੀ ਗੱਲ ਹੁੰਦੀ ਹੈ ਲਹਿਰ ਵੀ ਇੱਦਾਂ ਦੀ ਲੱਗ ਰਹੀ ਹੁੰਦੀ ਹੈ ਵੀ, ਖਾਸ ਕਰਕੇ ਮੈਂ ਪੰਜਾਬ ਦੀ ਗੱਲ ਕਰ ਰਿਹਾ, ਲਹਿਰ ਇੱਦਾਂ ਦੀ ਲੱਗ ਰਹੀ ਹੁੰਦੀ ਹੈ ਵੀ ਹਾਂ ਵੀ ਲੱਗਦਾ ਵੀ ਇਸ ਵਾਰ ਕੁਛ ਚੇਂਜ ਆ ਜਾਵੇਗਾ, ਕੁਛ ਬਦਲਿਆ ਜਾਊਗਾ। ਪਰ ਅਖੀਰਲੇ ਮੌਕੇ 'ਤੇ ਆ ਕੇ ਜਿਹੜੇ ਵੋਟਰ ਆ
ਕਿ ਉਹ ਆਪਣਾ ਮਨ ਬਦਲ ਲੈਂਦੇ ਆ। ਸ਼ਰਾਬ ਦਾ ਡਰੱਗ ਦਾ ਮਸਲਾ ਉਹ ਸਾਨੂੰ ਸਭ ਜਾਣਦੇ ਆ, ਉਹ ਸ਼ਰੇਆਮ ਸਾਰਿਆਂ ਨੂੰ ਪਤਾ ਵੀ ਅਖੀਰਲੇ ਦਿਨਾਂ ਦੇ ਵਿੱਚ ਇੱਦਾਂ ਹੁੰਦਾ ਆ। ਅਤੇ ਇਸ ਦੇ ਨਾਲ ਕੁਛ ਅਜਿਹੇ ਜਿਹੜੇ ਵੋਟਰ ਹੁੰਦੇ ਜੋ ਕਿ ਇਸ ਟਾਈਮ ਪੰਜਾਬ ਦੇ ਵਿੱਚ ਜ਼ਿਆਦਾ ਆ ਵੀ ਉਹਨਾਂ ਨੇ ਮਨਾਂ ਦੇ ਵਿੱਚ ਹੀ ਵਸਾ ਲਿਆ ਆ, ਉਹਨਾਂ ਨੇ ਆਪਣੇ ਆਪ ਦੇ ਨਾਲ ਉਹ ਇੱਕ ਮੋਹਰ ਲਗਾ ਲਈ ਆ ਵੀ ਮੈਂ ਜਾਂ ਤਾਂ ਅਕਾਲੀ ਹਾਂ, ਜਾਂ ਮੈਂ ਕਾਂਗਰਸੀ ਹਾਂ, ਅਤੇ ਜਾਂ ਮੈਂ ਇਹ ਹੋਰ ਪਾਰਟੀ ਨੂੰ ਬਿਲੋਂਗ ਕਰਦਾ ਹਾਂ, ਮੈਂ ਹੋਰ ਪਾਸੇ ਵੋਟ ਨਹੀਂ ਪਾਉਣਾ। ਉਹਨਾਂ ਵੋਟਰਾਂ ਦਾ ਦਿਲ ਤੁਸੀਂ ਕਿੱਦਾਂ ਬਦਲੋਗੇ, ਮਨ ਕਿੱਦਾਂ ਬਦਲੋਗੇ? ਦੇਖੋ ਜੀ, ਜਦੋਂ ਵੋਟਰਾਂ ਦੀ ਗੱਲ ਕਰੀਏ, ਵੋਟਰ 3-4 ਤਰ੍ਹਾਂ ਦਾ ਹੁੰਦਾ। ਇੱਕ ਵੋਟਰ ਤਾਂ ਉਹ ਹੈ ਜਿਹਨੇ ਅੱਜ ਤੱਕ ਵੋਟ ਹੀ ਨਹੀਂ ਪਾਈ, ਜਿਹੜਾ ਕਹਿੰਦਾ ਕਿ ਯਾਰ ਇਹ ਰਾਜਨੀਤਿਕ ਪਾਰਟੀਆਂ ਹੈ ਹੀ ਨਹੀਂ, ਕਾਬਿਲ ਹੀ ਹੈ ਨਹੀਂ। ਕੁਛ ਪਰਸੈਂਟੇਜ ਇੱਦਾਂ ਦਾ ਵੋਟਰ ਹੁੰਦਾ ਜੀ, ਉਹ ਜਿਹੜਾ ਵੋਟਰ ਹੈ ਉਹ ਆਮ ਆਦਮੀ ਪਾਰਟੀ ਦਾ ਪੱਕਾ ਵੋਟਰ ਬਣ ਚੁੱਕਿਆ। ਕਹਿੰਦੇ ਵੀ ਅਸੀਂ ਅੱਜ ਤੱਕ ਕਦੀ ਵੋਟ ਨਹੀਂ ਪਾਈ ਸੀ, ਪਰ ਇਸ ਵਾਰੀ ਜ਼ਰੂਰ ਨਿਕਲਾਂਗੇ, ਹੋਰਾਂ ਨੂੰ ਵੀ ਕੱਢਾਂਗੇ। ਦੂਜੀ ਗੱਲ ਜਿਹੜੀ ਕੱਟਰ ਵੋਟਰ ਦੇ ਬਾਰੇ ਕੀਤੀ, ਜਿਹੜਾ ਕੱਟਰ ਵੋਟਰ ਹੈ ਜੀ, ਉਸਨੂੰ ਸਮਝਾਉਣਾ ਪੈਂਦਾ ਬਾਰ-ਬਾਰ। ਦਿੱਲੀ ਵਿੱਚ ਇਹ ਹੋਇਆ, ਦਿੱਲੀ ਵਿੱਚ ਕੁਛ ਏਦਾਂ ਦਾ ਵੋਟਰ ਜਿਹੜਾ ਬੀਜੇਪੀ ਕਾਂਗਰਸ ਹੈ, ਉਹ ਫਿਰ 3 ਤੋਂ 4 ਦਿਨ ਪਹਿਲਾਂ ਉਹਨੇ ਆ ਕੇ ਕੰਪੇਨਿੰਗ ਕੀਤੀ, ਪੂਰਾ ਸਾਲ ਕਹਿੰਦੇ ਰਹੇ ਨਹੀਂ ਜੀ ਤੁਸੀਂ ਤਾਂ ਨਵੇਂ ਹੋਏ ਆ। ਉਹਨਾਂ ਨੂੰ ਸਮਝਾਉਣਾ ਪੈਂਦਾ ਜੀ, ਇਹਨਾਂ ਪਾਰਟੀਆਂ ਨੇ ਉਹਨਾਂ ਨੂੰ ਕੁਛ ਨਹੀਂ ਦਿੱਤਾ। ਇਹਨਾਂ ਦੇ ਜਿਹੜੇ ਕੱਟਰ ਵਰਕਰ ਵੀ ਆ ਉਹਨਾਂ ਨੂੰ ਅੱਜ ਤੱਕ ਕਦੀ ਕੁਛ ਨਹੀਂ ਮਿਲਿਆ ਜੀ, ਉਹਨਾਂ ਦਾ ਸਿਰਫ ਪਾਰਟੀਆਂ ਨੇ ਇਸਤੇਮਾਲ ਕੀਤਾ। ਇਹਨਾਂ ਪਾਰਟੀਆਂ ਦੇ ਜਿਹੜੇ ਛੋਟੇ ਲੈਵਲ ਦੇ ਲੋਕ ਹੈ ਜੀ, ਜਿਹੜੇ ਮੁਹੱਲੇ ਦੇ ਵਰਕਰ ਹੈ, ਉਹ ਬਹੁਤ ਕੁਛ ਇਮਾਨਦਾਰ ਵੀ ਹੈਗੇ ਆ ਜੀ। ਇਹਨਾਂ ਦੇ ਸਿਰਫ ਆਪਣੇ ਨੇਤਾ ਗਲਤ ਹੈ। ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ, ਇਹਨਾਂ ਦੇ ਵਿੱਚ ਕਈ ਜਿਹੜੇ ਵਰਕਰ ਹੈ, ਹਾਰਡਕੋਰ ਵਰਕਰ, ਜਿੰਨੇ ਵਿਚਾਰੇ ਆਪਣੇ ਪਰਿਵਾਰ ਲਾਤੇ ਸਭ ਪੈਸੇ ਖਰਚ ਕੇ ਕੰਮ ਕਰਦੇ ਆ ਇਸ ਦੇਸ਼ ਵਿੱਚ ਕਿ ਪਾਰਟੀ ਵਧੀਆ ਕੰਮ ਕਰਦੀ ਹੈ, ਪਰ ਉਹਨਾਂ ਦਾ ਜਿਹੜੇ ਭੁਲੇਖੇ ਆ ਦੂਰ ਕਰਨੇ ਪੈਣਗੇ, ਬਾਰ-ਬਾਰ ਸਮਝਾਉਣਾ ਪੈਣਗਾ। ਤੇ ਜਿਸ ਦਿਨ ਉਹਨਾਂ ਦੀ ਅੱਖਾਂ ਖੁੱਲ ਜਾਓ, ਆਪ ਅੱਖਾਂ ਸਾਹਮਣੇ ਆਉਣਗੇ ਤੇ ਕੰਮ ਕਰਨਗੇ। ਦਿੱਲੀ ਵਿੱਚ ਇਹ ਹੋਇਆ ਇੱਕ ਸਾਹਮਣੇ ਗੱਲ ਦੱਸਾਂ, 4 ਦਸੰਬਰ ਨੂੰ 28 ਸੀਟਾਂ ਆਉਣ ਦਾ ਕਾਰਨ ਸਾਡਾ ਜਿਹੜਾ ਐਸਟੀਮੇਟ ਸੀ 38 ਤੋਂ 40 ਸੀਟਾਂ ਦਾ ਸੀ। ਜਿਹੜੀ ਪਾਰਟੀਆਂ ਵੋਟ ਇਲੈਕਸ਼ਨ ਜਿੱਤਣ ਦੀ ਮਸ਼ੀਨਰੀ ਆ ਜੀ, ਕੋਈ ਨੋ ਡਾਊਟ ਹੈ। ਦਿੱਲੀ ਵਿੱਚ ਅਸੀਂ ਬਹੁਤ ਕੋਸ਼ਿਸ਼ ਕੀਤੀ ਤੇ ਮੰਨਣਾ ਪਊਗਾ, ਇਲੈਕਸ਼ਨ ਕਮਿਸ਼ਨ ਦੇ ਹਿਸਾਬ ਨਾਲ ਅਸੀਂ ਦਾਰੂ ਤੇ ਪੈਸੇ ਦਾ ਖੇਲ ਥੋੜਾ ਘਟਾਇਆ। ਜਿਹੜਾ ਬੂਥ ਮੈਨੇਜਮੈਂਟ ਹੈ, ਉਹਦੀ ਇਹ ਜਿੱਤਣ ਦੀ ਮਸ਼ੀਨਰੀ ਹੈ, ਉਹਦੇ ਚ ਸਾਨੂੰ ਹੁਣ ਦਿੱਲੀ ਇਲੈਕਸ਼ਨ ਦੇ ਵਿੱਚ 28 ਸੀਟਾਂ ਦਾ ਕਾਰਨ ਇਹ ਸੀਗਾ ਕਿ ਉਸ ਦਿਨ ਅਸੀਂ ਥੋੜੇ ਇਹਨਾਂ ਤੋਂ ਪਿੱਛੇ ਰਹੇ, ਇਸ ਲਈ ਅਸੀਂ ਅਣਜਾਣ ਹੈ, ਅਸੀਂ ਇੰਨੇ ਤੇਜ਼ ਨਹੀਂ ਹੈ। ਤੇ ਅਸੀਂ ਉਹਨਾਂ ਚੀਜ਼ਾਂ ਤੋਂ ਹੁਣ ਹੋਰ ਸਬਕ ਲੈ ਕੇ ਆਉਣ ਵਾਲੇ ਇਲੈਕਸ਼ਨ ਵਿੱਚ ਉਹਨਾਂ ਉੱਤੇ ਸਪੈਸ਼ਲ ਸਟ੍ਰੈਟਜੀ ਬਣਾਵਾਂਗੇ ਕਿ ਉਹ ਜਿਹੜਾ ਆਖਰੀ ਦਿਨ ਦਾ ਨੁਕਸਾਨ ਹੈ ਉਹਨੂੰ ਘਟਾਇਆ ਜਾ ਸਕੇ। ਜੀ ਬਿਲਕੁਲ। ਸੋ ਥੋੜ੍ਹਾ ਹਰ ਵਾਰੀ ਜਿਹੜਾ ਜਦੋਂ ਵੀ ਇੱਕ ਵਾਰੀ ਬੰਦਾ ਇੱਕ ਐਕਸਪੀਰੀਅੰਸ ਹੁੰਦਾ ਹੈ, ਐਕਸਪੀਰੀਅੰਸ ਵੱਧਦਾ ਹੈ ਅਤੇ ਜਿਹੜੀਆਂ ਖਾਮੀਆਂ ਉਹਨਾਂ ਦਾ ਬਿਲਕੁਲ ਪਤਾ ਲੱਗਦਾ ਅਤੇ ਉਸ ਨੂੰ ਇੱਕ ਵਧੀਆ ਤਰੀਕੇ ਨਾਲ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਸੋ ਉਮੀਦ ਤੁਹਾਡੇ ਤੋਂ ਜਿਹੜੀ ਹੈ ਜੀ ਕਾਫੀ ਹੈਗੀ ਆ। ਜਿੱਥੇ ਵੀ ਅਸੀਂ ਗੱਲ ਕਰਦੇ ਕਿਸੇ ਨਾਲ ਵੀ ਗੱਲ ਕਰਦੇ ਹਾਂ ਤਾਂ ਬਿਲਕੁਲ ਸਾਰਿਆਂ ਨੂੰ ਉਮੀਦ ਹੈਗੀ ਆ, ਖਾਸ ਕਰਕੇ ਜਦੋਂ ਤੋਂ ਬਾਅਦ ਦੇ ਵਿੱਚ ਹੁਣ ਦਿੱਲੀ ਦੇ ਵਿੱਚ ਇੱਕ ਬਹੁਤ ਵਧੀਆ ਜਿਹੜੀ ਕਾਰਜਕਾਰੀ ਦਿਖਾਈ ਆ ਆਮ ਆਦਮੀ ਪਾਰਟੀ ਨੇ। ਹੁਣ ਜੇ ਆਪਾਂ ਉੱਥੇ ਮੀਡੀਆ ਦੇ ਰੋਲ ਦੀ ਗੱਲ ਕਰੀਏ, ਦਿੱਲੀ ਦੇ ਵਿੱਚ ਜਦੋਂ ਇਲੈਕਸ਼ਨ ਹੋਈਆਂ ਮੀਡੀਆ ਨੇ ਤੁਹਾਨੂੰ ਆਲਮੋਸਟ ਜ਼ੀਰੋ ਕਵਰੇਜ ਆਪਾਂ ਕਹਿ ਸਕਦੇ ਹਾਂ, ਵੀ ਬਹੁਤ ਘੱਟ ਕਵਰੇਜ ਦਿੱਤੀ। ਤੁਸੀਂ ਡੋਰ ਟੂ ਡੋਰ ਗਏ, ਤੁਹਾਨੂੰ ਵਲੰਟੀਅਰ ਜਿਹੜੇ ਆ ਜੀ ਮਿਲੇ, ਅਤੇ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਿੱਚ ਜਿੱਥੇ ਕਿ ਇੱਕ ਮੀਡੀਆ ਉਹ ਇਸ ਟਾਈਮ ਟੋਟਲੀ ਤੋਤਾ ਬਣਿਆ ਹੋਇਆ ਆ ਸਰਕਾਰ ਦਾ, ਜੋ ਕਹਿਣਾ ਚਾਹੁੰਦੀ ਆ ਉਹੀ ਉਹ ਕਹਿੰਦਾ ਆ, ਉਹੀ ਉਹ ਕਰਦਾ ਆ, ਅਤੇ ਲੋਕਾਂ ਦੇ ਮਨਾਂ ਦੇ ਵਿੱਚ ਉਹ ਚੀਜ਼ ਹਮੇਸ਼ਾ ਘਰ ਜਾਂਦੀ, ਕਿਉਂਕਿ ਹਰ ਇੱਕ ਦੇ ਘਰ ਦੇ ਵਿੱਚ ਉਹ ਮੀਡੀਆ ਪਹੁੰਚਿਆ ਹੋਇਆ ਆ, ਚਾਹੇ ਉਹ ਪ੍ਰਿੰਟ ਆ, ਚਾਹੇ ਉਹ ਸੁਣਨ ਵਾਲਾ ਆ, ਚਾਹੇ ਉਹ ਦੇਖਣ ਵਾਲਾ ਆ। ਤੁਸੀਂ ਉਸ ਚੀਜ਼ ਨੂੰ ਕਿੱਦਾਂ ਓਵਰਕਮ ਕਰਨਾ ਉੱਥੇ? ਬਿਲਕੁਲ ਜੀ, ਇਲੈਕਟ੍ਰੋਨਿਕ ਮੀਡੀਆ ਦਾ ਟੋਟਲੀ ਇਹਨਾਂ ਦੇ ਕੰਟਰੋਲ ਦੇ ਵਿੱਚ ਹੈ। ਪ੍ਰਿੰਟ ਮੀਡੀਆ ਵੀ ਆਲਮੋਸਟ ਜੇ ਦੇਖੀਏ ਮੈਜੋਰਿਟੀ ਇਹਨਾਂ ਦੇ ਹੱਕ 'ਚ ਹੀ ਹੁੰਦਾ ਜੀ। ਤੇ ਸਾਨੂੰ ਪੰਜਾਬ ਦੇ ਵਿੱਚ ਵੀ ਉਹੀ ਰਿਪੀਟ ਕਰਨਾ ਪੈਣਾ ਜੋ ਦਿੱਲੀ 'ਚ ਕੀਤਾ ਸੀ। ਦਿੱਲੀ ਦੇ ਵਿੱਚ ਵੀ ਕੁਛ ਏਦਾਂ ਦਾ ਮਾਹੌਲ ਹੋ ਗਿਆ ਸੀਗਾ ਤੇ ਸਾਨੂੰ ਘਰ ਜਦੋਂ ਇੱਕ ਪਰ ਜਾ ਕੇ ਜੇਕਰ ਅਸੀਂ ਮਜਬੂਰ ਕਰ ਦਈਏ ਤਾਂ ਇਸ ਮੀਡੀਆ ਨੂੰ ਵੀ ਸਾਡਾ ਹੱਕ ਦੇਣਾ ਪੈਣਾ। ਅਸੀਂ ਪੰਜਾਬ ਦੇ ਸੇਮ ਦਿੱਲੀ ਵਾਲੀ ਚੂਰੀ ਅਪਣਾਵਾਂਗੇ, ਪਿੰਡ ਜਾਵਾਂਗੇ, ਚੌਂਕਾਂ ਦੇ ਵਿੱਚ ਨੁੱਕੜ ਸਭਾਵਾਂ ਕਰਾਂਗੇ, ਵੱਡੀ ਰੈਲੀਆਂ ਕਰਨ ਦੇ ਬਜਾਏ ਛੋਟੇ ਜਿੱਥੇ ਲੋਕ ਹਰ ਮਾਰਕੀਟ, ਹਰ ਚੁਰਾਹੇ ਉੱਥੇ ਪਹੁੰਚਾਂਗੇ। ਆਪਣੀ ਵਲੰਟੀਅਰਾਂ ਨੂੰ ਬੇਨਤੀ ਨਹੀਂ ਕਰਾਂਗੇ ਕਿ ਪੰਜਾਬ ਦੀ ਸੜਕਾਂ ਤੇ ਸਿਰਫ ਆਮ ਆਦਮੀ ਦਿਸੇ ਤੇ ਆਮ ਆਦਮੀ ਪਾਰਟੀ ਦੀ ਗੱਲ ਹੋਵੇ। ਜੀ ਚਲੋ ਠੀਕ ਹੈ, ਤੁਸੀਂ ਹੁਣ ਇੱਕ ਬਿਲਕੁਲ ਗ੍ਰਾਸ ਰੂਟ ਲੈਵਲ ਦੇ ਉੱਤੇ ਜਿਹੜਾ ਜੀ ਕੰਮ ਕਰਨਾ ਹੈ, ਅਤੇ ਉਹਦੇ ਨਾਲ ਹੀ ਜੋ ਸਾਨੂੰ ਵੀ ਇੱਥੇ ਮਹਿਸੂਸ ਹੁੰਦਾ ਹੈ ਵੀ ਉਹਦੇ ਨਾਲ ਹੀ ਜਿਹੜਾ ਐਕਚੁਅਲ ਦੇ ਵਿੱਚ ਜਿਹੜਾ ਫਰਕ ਉਹ ਪਵੇਗਾ। ਅਤੇ ਇਸ ਟਾਈਮ ਵਲੰਟੀਅਰ ਤੁਹਾਡੇ ਕੋਲ ਕਿੰਨੇ ਕੁ ਹੈਗੇ ਆ ਇਸ ਟਾਈਮ? ਜਿਹੜੀ ਆਮ ਆਦਮੀ ਪਾਰਟੀ ਦੀ ਕਿੰਨੀ ਆਪਾਂ ਕਹਿ ਸਕਦੇ ਵੀ ਕਿੰਨੇ ਜਾਣੇ ਉਹਨਾਂ ਦੇ ਨਾਲ ਜੁੜੇ ਹੋਏ ਆ? ਰਾਜਕਮਲ ਜੀ ਸਰ, ਜਿਹੜੀ ਸਾਡੀ ਪੰਜਾਬ ਦੀ ਮੈਂਬਰਸ਼ਿਪ ਆ 10,000 ਪਲੱਸ ਹੈ। ਇਹ ਇਲੈਕਸ਼ਨ ਤੋਂ ਬਿਫੋਰ ਦਾ ਡਾਟਾ ਸੀ। ਠੀਕ ਹੈ ਜੀ। 8 ਦਸੰਬਰ ਤੋਂ ਪਹਿਲਾਂ ਦਾ ਡਾਟਾ ਸੀ। ਜਿਸ ਦਿਨ 8 ਦਸੰਬਰ ਤੋਂ ਬਾਅਦ ਇਹ ਹਾਲਾਤ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਤਾ ਨਹੀਂ ਕਿ ਹਜੇ ਪੰਜਾਬ 'ਚ ਪਾਰਟੀ ਆ ਚੁੱਕੀ, ਉਹ ਲੁਧਿਆਣਾ, ਬਠਿੰਡਾ, ਰੋਪੜ ਤੋਂ ਦਿੱਲੀ ਸਫ਼ਰ ਕਰਕੇ ਜਾ ਰਹੇ ਹੈ ਲੱਭਣ ਲਈ। ਜੀ ਇੱਥੇ ਤੱਕ ਹਾਲਾਤ ਯਾਨੀ ਕਿ ਜਿਹੜੇ ਫੋਨਾਂ ਦਾ ਸਿਲਸਿਲਾ 300 ਮੈਂਬਰ ਪ੍ਰਤੀ ਘੰਟਾ ਜੁੜ ਰਿਹਾ ਆਮ ਆਦਮੀ ਪਾਰਟੀ ਦੇ ਨਾਲ। 300 ਬੰਦਾ ਪ੍ਰਤੀ ਘੰਟੇ। ਆ ਜਿਹੜਾ ਆਉਣ ਵਾਲਾ ਐਤਵਾਰ ਹੈ 22 ਦਸੰਬਰ, ਇਸ ਦਿਨ ਪਾਰਟੀ ਪੰਜਾਬ ਦੇ ਹਰ ਜ਼ਿਲ੍ਹੇ, ਹਰ ਸ਼ਹਿਰ, ਹਰ ਕਸਬੇ ਵਿੱਚ ਮੈਂਬਰਸ਼ਿਪ ਸਟਾਲ ਲਾ ਰਹੀ ਹੈ ਤੇ ਇੱਕੋ ਦਿਨ 25,000 ਤੋਂ ਵੱਧ ਮੈਂਬਰ ਇਨਰੋਲ ਕਰਨ ਦਾ ਸਾਡਾ ਟੀਚਾ ਹੈ।
ਜੀ 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 ਬਿਲਕੁਲ। ਅਤੇ ਚਾਹੀਦਾ ਵੀ ਹੈ ਇਸ ਟਾਈਮ ਜਿਹੜੀ ਆ ਮੈਂਬਰਸ਼ਿਪ ਦੀ ਜ਼ਰੂਰਤ ਆ, ਅਤੇ ਵਲੰਟੀਅਰ ਜਿਸ ਤਰੀਕੇ ਦੇ ਨਾਲ, ਜਿਸ ਸ਼ਿੱਦਤ ਦੇ ਨਾਲ ਉਹਨਾਂ ਨੇ ਕੰਮ ਕੀਤਾ ਆ, ਚਾਹੇ ਉਹ ਬਾਹਰੋਂ ਬੈਠੇ, ਚਾਹੇ ਉਹਨਾਂ ਨੇ ਫੋਨ ਦੇ ਉੱਤੇ ਕੀਤਾ, ਜਿਸ ਤਰੀਕੇ ਨਾਲ ਵੀ ਕੀਤਾ, ਉੱਥੇ ਘਰ ਘਰ ਪਹੁੰਚ ਕੇ ਕੀਤਾ, ਉਹ ਬਹੁਤ ਜ਼ਰੂਰੀ ਆ ਜੇ ਉੱਥੇ ਆਮ ਜਿਹੜਾ ਨੌਜਵਾਨ ਉਸ ਨੂੰ ਬਦਲਣਾ ਆ। ਪਰ ਨਾਲ ਦੇ ਨਾਲ ਉੱਥੇ ਪ੍ਰੋਬਲਮ ਇਹ ਵੀ ਹਰਜੋਤ ਜੀ ਹੈਗੀ ਆ ਵੀ ਜਿਹੜਾ ਨਸ਼ਿਆਂ ਦੀ ਪ੍ਰੋਬਲਮ, ਜਿਹੜਾ ਨੌਜਵਾਨ ਆ ਉਹ ਉਸ ਦੀ ਜਿਹੜੀ ਸੋਚ ਆ ਉਹ ਬਿਲਕੁਲ ਮਰੀ ਹੋਈ ਆ। ਕੀ ਤੁਹਾਨੂੰ ਕਿੰਨਾ ਕੁ ਲੱਗਦਾ ਵੀ ਜਿਹੜਾ ਇਸ ਟਾਈਮ ਜਿਹੜਾ ਨੌਜਵਾਨ ਆ ਜਿਹੜਾ ਕਹਿੰਦਾ ਤਾਂ ਬਹੁਤ ਕੁਛ ਆ, ਪਰ ਜਿੱਦਣ ਵੋਟ ਪਾਉਣ ਦੀ ਗੱਲ ਆਉਂਦੀ ਉਦੋਂ ਵੋਟ ਨਹੀਂ ਪਾਉਣ ਜਾਂਦਾ, ਅਤੇ ਕੀ ਉਹ ਤੁਹਾਡੇ ਨਾਲ ਜੁੜ ਕੇ ਵੋਟ ਵੀ ਪਾਵੇਗਾ ਅਤੇ ਤੁਹਾਡੇ ਨਾਲ ਉਹ ਰੈਲੀਆਂ ਦੇ ਵਿੱਚ, ਕੈਂਪੇਨ ਦੇ ਵਿੱਚ ਜੁੜੇਗਾ? ਰਾਜਕੁਮਾਰ ਜੀ, ਬਹੁਤ ਪੰਜਾਬ ਦੇ ਨਾਲ ਇੱਕ ਬਹੁਤ ਡੂੰਘੀ ਸਾਜ਼ਿਸ਼ ਹੋਈ ਹੈ। ਅੱਜ ਤੱਕ ਜਿੰਨੇ ਵੀ ਅੰਦੋਲਨ ਹੋਏ ਆ ਉਹਦੇ ਵਿੱਚ ਪੰਜਾਬ ਦੀ ਜਿਹੜਾ ਰੋਲ ਆ ਬਹੁਤ ਵੱਡਾ ਰਿਹਾ ਸੀ। ਆਪਾਂ ਚੱਕ ਕੇ ਦੇਖ ਲਈਏ, ਪੰਜਾਬ ਸਭ ਤੋਂ ਮੋਹਰੀ ਰਿਹਾ ਸੀਗਾ। ਪਤਾ ਨਹੀਂ ਕਿਹੜੀ ਤਾਕਤਾਂ ਨੇ ਉਹ ਸਮਝਿਆ ਗੱਲ ਕਿ ਯਾਰ ਜੇ ਪੰਜਾਬ ਨੂੰ ਤਾਂ ਤੁਸੀਂ ਨੌਜਵਾਨ ਨਾ ਚਲਾਇਆ ਤਾਂ ਸਾਡਾ ਕੋਈ ਵੀ ਜਿਹੜੀ ਰਣਨੀਤੀ ਹੈ ਕਾਮਯਾਬ ਨਹੀਂ ਹੋ ਸਕਦੀ। ਉਸੇ ਸਿਲਸਿਲੇ ਵਿੱਚ ਹੁਣ ਦੇਖਿਆ ਜਾਵੇ, ਅੱਜ ਪੰਜਾਬ ਦਾ ਨੌਜਵਾਨ ਬਾਕੀ ਸਹੀ ਕਿਹਾ, ਅੱਜ ਪੰਜਾਬ ਦਾ ਨੌਜਵਾਨ ਸੋ ਚੁੱਕਿਆ। ਇਹਨੂੰ ਨਸ਼ਾ ਏਦਾਂ ਦੀ ਚੀਜ਼ ਦੇ ਦਿੱਤੀ ਹੈ ਕਿ ਅੱਜ ਉਹਦਾ ਜ਼ਮੀਰ ਜਿਹੜਾ ਉਹ ਸੁੱਤਾ ਪਿਆ। ਅੱਜ ਤੁਸੀਂ ਹਿੰਦੁਸਤਾਨ ਲੈਵਲ ਦੇ ਉੱਤੇ ਸਾਡੇ ਕੋਲ ਕੋਈ ਵੀ ਪ੍ਰੋਮੀਨੈਂਟ ਸੋਸ਼ਲ ਵਰਕਰ ਨਹੀਂ ਹੈਗਾ, ਕੋਈ ਵੀ ਪ੍ਰੋਮੀਨੈਂਟ ਏਦਾਂ ਦਾ ਲੀਡਰ ਹੈ ਨਹੀਂ ਸਾਡੇ ਕੋਲ, ਕੋਈ ਵੀ ਪ੍ਰੋਮੀਨੈਂਟ ਸੋਸ਼ਲ ਐਕਟਿਵ। ਇਹਦਾ ਕਾਰਨ ਹੈ ਕਿ ਚਲੋ ਜਵਾਨੀ ਤੁਸੀਂ ਸੁਲਾਤੀ, ਨੌਜਵਾਨਾਂ ਦਾ ਕਸੂਰ ਨਹੀਂ, ਸਰਕਾਰਾਂ ਦਾ ਕਸੂਰ ਹੈ। ਨਸ਼ਾ ਏਦਾਂ ਦੀ ਚੀਜ਼ ਹੈ ਕਿ ਉਹ ਦੇਸ਼ ਬਾਰੇ ਸੋਚਦੇ ਨੇ, ਉਹ ਕਹਿੰਦਾ ਦੇਸ਼ ਨੂੰ ਪਰਾ ਰੱਖ, ਪਹਿਲਾਂ ਆਪਣੇ ਮਜ਼ੇ ਦੀ ਗੱਲ ਕਰ। ਠੀਕ ਹੈ, ਹੁਣ ਲੋੜ ਹੈ ਇਹ ਜ਼ਮੀਰ ਦੁਬਾਰਾ ਜਗਾਉਣ ਦੀ। ਸ਼ਹੀਦ ਭਗਤ ਸਿੰਘ ਦੇ ਨਾਮ ਤੇ ਮੂਵਮੈਂਟ ਛੇੜ ਕੇ ਨੌਜਵਾਨਾਂ ਨੂੰ ਦੁਬਾਰਾ ਜੋੜਨਾ ਪੈਣਾ। ਸਾਡੇ ਪੰਜਾਬ ਦਾ ਨੌਜਵਾਨ ਜਿਸ ਦਿਨ ਜਾਗ ਗਿਆ ਉਸ ਦਿਨ ਹਿੰਦੁਸਤਾਨ ਨੂੰ ਚਿੰਤਾ ਕਰਨ ਦੀ ਲੋੜ ਨਹੀਂ। ਜੀ ਬੜੀ ਵੱਡੀ ਗੱਲ ਹੈ, ਉਸ ਦਿਨ ਹਿੰਦੁਸਤਾਨ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਜਿਸ ਦਿਨ ਪੰਜਾਬ ਦਾ ਨੌਜਵਾਨ ਜਾਗ ਗਿਆ। ਉਹ ਜਗਾਉਣਾ ਵੀ ਸਾਡਾ ਇਸੀ ਜਿਹੜੇ ਜਦੋਂ ਗਰਾਊਂਡ ਲੈਵਲ ਤੇ ਉਹ ਜਗਾਉਣਾ ਵੀ ਸਾਡਾ ਇੱਕ ਮਕਸਦ ਹੋਊਗਾ। ਅੱਜ ਵੀ ਪੰਜਾਬ ਦੇ ਵਿੱਚ ਕੁਛ ਉਮੀਦ ਹੈਗੀ ਹੈ, ਤੇ ਹੈ ਏਦਾਂ ਦੇ ਕੁਛ ਚੰਗੇ ਨੌਜਵਾਨ ਜਿਹੜੇ ਆ ਕੇ ਸੁਧਾਰ ਕਰਨਗੇ। ਬਿਲਕੁਲ। ਅਤੇ ਬਿਲਕੁਲ ਇਸ ਟਾਈਮ ਜਿਹੜੇ ਇਸ ਦੇ ਨਾਲ ਨਾਲ ਜਿਹੜੇ ਹੋਰ ਵੀ ਕਈ ਜਿਹੜੇ ਸੋਸ਼ਲ ਐਕਟਿਵਿਸਟ ਜਿਹੜੇ ਕਿ ਖਾਸ ਕਰਕੇ ਜੇ ਆਪਾਂ ਹੁਣ ਗੱਲ ਕਰੀਏ, ਜਿਹੜੇ ਐਕਸ DGP ਸ਼ਸ਼ੀ ਕਾਂਤ ਹੋਣੀ ਆ, ਉਹਨਾਂ ਨੇ ਨਸ਼ਿਆਂ ਦੇ ਇਸੇ ਨਾਲ ਜੁੜਿਆ ਹੋਇਆ ਸਵਾਲ ਵੀ, ਉਹਨਾਂ ਨੇ ਜਿਹੜੇ ਨਸ਼ਿਆਂ ਦਾ ਜਿਹੜਾ ਮੁੱਦਾ ਹੈ ਉਸ ਨੂੰ ਬਹੁਤ ਉਭਾਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਲਿਸਟ ਜਾਰੀ ਕਰਨ ਦੀ ਜਿਹੜੀ ਹਾਈ ਕੋਰਟ ਦੇ ਵਿੱਚ ਦਿੱਤਾ ਹੋਇਆ ਆ। ਅਤੇ ਕੀ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਦੇ ਨਾਲ ਕੋਈ ਸੰਬੰਧ ਜੋੜੇਗੀ? ਕੀ ਤੁਸੀਂ ਮਿਲ ਕੇ ਇਕੱਠੇ ਕੰਮ ਕਰੋਗੇ? ਅਸੀਂ ਜੀ ਸ਼ਸ਼ੀ ਕਾਂਤ ਜੀ ਦੇ ਨਾਲ ਮੇਰੇ ਖੁਦ ਪਰਸਨਲ ਬਹੁਤ ਚੰਗਾ ਰਾਬਤਾ ਉਹਨਾਂ ਦੇ ਨਾਲ। ਸ਼ਸ਼ੀ ਕਾਂਤ ਜੀ ਨੇ ਵੀ ਬਹੁਤ ਚੰਗਾ ਇੱਕ ਉਪਰਾਲਾ ਛੇੜਿਆ ਹੋਇਆ। ਆਮ ਆਦਮੀ ਪਾਰਟੀ ਨੇ ਉਹਨਾਂ ਦਾ ਸਦਾ ਸਾਥ ਦਿੱਤਾ। ਉਹਨਾਂ ਦੇ ਕਈ ਜਿਹੜੇ ਅਵੇਅਰਨੈਸ ਕੈਂਪੇਨ ਵਾਲੇ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਮੌਜੂਦ ਰਹੇ ਨੇ। ਪਿੱਛੇ ਜਿਹੇ ਖਾਲੀ ਵਿੱਚ ਇੱਕ ਉਹਦੀ ਡਿਮਾਂਡ ਕੀਤੀ ਸੀ ਸਾਰੀ ਪੋਲੀਟੀਕਲ ਪਾਰਟੀਜ਼ ਦੇ ਜਿਹੜੇ ਲੀਡਰਸ ਹੈ, ਉਹਨਾਂ ਦੇ ਪ੍ਰੋਮੀਨੈਂਟ ਜਿਹੜੇ ਲੀਡਰਸ ਉਹਨਾਂ ਤੋਂ, ਕਿ ਉਹ ਆਪਣਾ ਡੋਪ ਟੈਸਟ ਕਰਾਉਣ। ਆਮ ਆਦਮੀ ਪਾਰਟੀ ਹੀ ਇੱਕ ਐਸੀ ਇਕਲੌਤੀ ਪਾਰਟੀ ਸੀ। ਮੈਂ ਖੁਦ ਆਪਣਾ ਪਰਸਨਲ ਉਹਨਾਂ ਨੂੰ ਉਹਨਾਂ ਦੇ ਥਰੂ SMS ਵੀ ਭੇਜਿਆ, ਉਹਨਾਂ ਨੂੰ ਰਿਕੁਐਸਟ ਵੀ ਕੀਤੀ ਕਿ ਮੈਂ ਖੁਦ ਉਹਦੇ ਲਈ ਤਿਆਰ ਹਾਂ ਕਿ ਸਿਰਫ ਆਮ ਆਦਮੀ ਪਾਰਟੀ ਇਕਲੌਤੀ ਐਸੀ ਪਾਰਟੀ ਹੈ ਜਿਹਨੇ ਕਿਹਾ ਸੀ ਸਾਡੇ ਕਿਸੇ ਵੀ ਬੰਦੇ ਦਾ ਡੋਪ ਟੈਸਟ ਕਰਾ ਲਓ। ਇਨ ਫਿਊਚਰ ਵੀ ਜੀ ਕਦੀ ਵੀ ਜਦੋਂ ਵੀ ਸ਼ਸ਼ੀ ਕਾਂਤ ਜੀ ਦੇ ਨਾਲ ਕਦੀ ਵੀ ਉਹਨਾਂ ਦਾ ਕੋਈ ਮੂਵਮੈਂਟ ਹੈ, ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜੇ ਹਾਂ। ਕਿ ਨਸ਼ਾ ਇਸ ਵਕਤ ਪੰਜਾਬ ਦੇ ਲਈ ਸਭ ਤੋਂ ਵੱਡੀ ਪ੍ਰੋਬਲਮ ਹੈ, ਸਭ ਤੋਂ ਵੱਡਾ ਬਿਮਾਰੀ ਹੈ, ਤੇ ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਦੂਰ ਕਰਨਾ ਚਾਹੀਦਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਤੁਸੀਂ ਬਹੁਤ ਹੀ ਜਿਹੜੀਆਂ ਵਧੀਆ ਜਿਹੜੀਆਂ ਗੱਲਾਂ ਕੀਤੀਆਂ। ਇੱਕ ਮੁਹਿੰਮ ਜਿਹੜੀ ਆ ਤੁਸੀਂ ਸ਼ੁਰੂ ਕੀਤੀ, ਜਿਹੜੀ ਕਿ ਤੁਸੀਂ 26 ਨਵੰਬਰ 2012 ਤੋਂ ਆਮ ਆਦਮੀ ਪਾਰਟੀ ਦੀ ਜਿਹੜੀ ਇੱਕ ਇਕਾਈ ਆ ਪੰਜਾਬ ਦੇ ਵਿੱਚ ਜਿਹੜੀ ਉਹ ਤੁਸੀਂ ਸ਼ੁਰੂ ਕੀਤੀ ਆ। 24 ਸਾਲਾਂ ਦੇ ਇਸ ਨੌਜਵਾਨ ਨੂੰ ਜਿਹੜੀ ਬਾਗਦੌੜ ਸੰਭਾਲੀ ਗਈ ਆ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਜਾਣ ਦੀ। ਸੋ ਕਿਤੇ ਨਾ ਕਿਤੇ ਇਹ ਚੀਜ਼ ਜ਼ਰੂਰ ਨਜ਼ਰ ਆ ਰਹੀ ਆ ਵੀ ਜਿਹੜੀ ਆਮ ਆਦਮੀ ਪਾਰਟੀ ਵਾਕਿਆ ਸੰਸੀਅਰ ਆ ਆਪਣੇ ਇਹਨਾਂ ਐਫਰਟਸ ਦੇ ਵਿੱਚ, ਵੀ ਵਾਕਿਆ ਨੌਜਵਾਨਾਂ ਦੇ ਹੱਥ ਦੇ ਵਿੱਚ ਜਿਹੜੀ ਬਾਗਦੌੜ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਵਾਕਿਆ ਹੀ ਕੁਛ ਸਿਸਟਮ ਨੂੰ ਜਿਹੜਾ ਬਦਲਿਆ ਜਾ ਸਕੇ। ਤੁਹਾਡੇ ਨਾਲ ਗੱਲਾਂ ਕਰਕੇ ਸਾਨੂੰ ਬਹੁਤ ਜਿਹੜਾ ਜੀ ਇੱਕ ਚੰਗਾ ਲੱਗਾ, ਅਤੇ ਇੱਕ ਉਮੀਦ ਦੀ ਕਿਰਨ ਜਾਗੀ ਆ। ਅਤੇ ਉਮੀਦ ਸਾਨੂੰ ਇਹੀ ਆ ਵੀ ਜਿੱਦਾਂ ਹੁਣ ਦਿੱਲੀ ਦੇ ਵਿੱਚ ਇੱਦਾਂ ਦੇ ਰਿਜ਼ਲਟ ਆਏ ਆ, ਅਤੇ ਸ਼ਾਇਦ ਆਮ ਆਦਮੀ ਪਾਰਟੀ ਕੁਛ ਇੱਥੇ ਵੀ ਇੱਦਾਂ ਦਾ ਜਿਹੜਾ ਹੈ ਜੀ ਕਰ ਦਿਖਾਵੇ। ਅਤੇ ਜਾਣ ਤੋਂ ਪਹਿਲਾਂ ਜਿੱਦਾਂ ਹੁਣ ਤੁਸੀਂ ਪਹਿਲਾਂ ਵੀ ਕੈਂਡੀਡੇਟਸ ਦੇ ਬਾਰੇ ਤੁਸੀਂ ਦੱਸ ਹੀ ਦਿੱਤਾ ਵੀ ਕੋਈ ਵੀ ਜਿਹੜਾ ਪੁਰਾਣਾ ਚਿਹਰਾ ਆ ਉਹ ਤੁਸੀਂ ਸਾਹਮਣੇ ਨਹੀਂ ਲਿਆਓਗੇ, ਅਤੇ ਨਵਾਂ ਚਿਹਰਾ ਆ ਉਹੀ ਸਾਹਮਣੇ ਆਵੇਗਾ, ਅਤੇ ਉਹ ਵੀ ਨੌਜਵਾਨ, ਅਤੇ ਜਿਸ ਦਾ ਹੱਕ ਬਣਦਾ ਹੈ ਵੀ ਵਾਕਿਆ ਹੀ ਉਹ ਲੀਡਰ ਇੱਕ ਬਣ ਸਕਦਾ ਹੈ, ਇੱਕ ਚੰਗਾ ਲੀਡਰ ਬਣ ਸਕਦਾ ਆ। ਅਤੇ ਜਾਣ ਤੋਂ ਪਹਿਲਾਂ ਤੁਸੀਂ ਬਾਹਰ ਬੈਠੇ ਜਿੰਨੇ ਵੀ NRI ਪੰਜਾਬੀ ਹੈਗੇ ਆ ਜਾਂ ਭਾਰਤੀ ਆ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਜੀ ਮੈਂ ਇਹ ਸੰਦੇਸ਼ ਦੇਣਾ ਚਾਹੂੰਗਾ ਕਿ ਨਵਾਂ ਇੱਕ ਦੀਆ ਜਗਿਆ ਉਮੀਦ ਦਾ, ਇਸ ਦੀਏ ਦੇ ਵਿੱਚ ਤੇਲ ਪਾ ਕੇ ਜਿਹੜੀ ਰੋਸ਼ਨੀ ਨੂੰ ਮਜ਼ਬੂਤ ਕਰੋ ਤੇ ਬਚਾਓ ਇਸ ਨੂੰ। ਕਦੇ ਲੋਕਾਂ ਤੋਂ ਹੀ ਬਚਾਉਣਾ, ਸਾਨੂੰ ਆਪਣਾ ਸਾਥ ਦਿਓ, ਆਪਣੇ ਰਿਸ਼ਤੇਦਾਰਾਂ ਜਿਹੜੇ ਆ ਉਹਨੂੰ ਦੱਸੋ ਕਿ ਆਮ ਆਦਮੀ ਪਾਰਟੀ ਨਾਲ ਜੁੜੋ। ਸਾਡਾ ਇੱਕ ਚੁੱਕਲੇ ਸਾਡੇ ਕੋਲ
ਵੱਡੀ ਕੰਪਨੀਆਂ ਤੋਂ ਅਸੀਂ ਚੰਦਾ ਨਹੀਂ ਲੈਣਾ, ਸਾਡੇ ਕੋਲ ਚੰਦਾ ਵੀ ਹੈ ਨਹੀਂ, ਤੁਹਾਡਾ ਜਿਹੜਾ ਫਾਈਨੈਂਸ਼ੀਅਲ ਸਾਥ ਹੈ ਉਹਦਾ ਵੀ ਲੋੜ ਪਊਗੀ। ਬਹੁਤ ਹੀ ਜਲਦੀ ਅਸੀਂ ਪੰਜਾਬ ਦੀ ਜਿਹੜੀ ਆਨਲਾਈਨ ਟ੍ਰਾਂਜੈਕਸ਼ਨ ਹੈ ਦਿੱਲੀ ਦੇ ਬੇਸ ਉੱਤੇ ਆਪਣੀ ਵੈਬਸਾਈਟ ਉੱਤੇ ਸ਼ੁਰੂ ਕਰ ਦੇਵਾਂਗੇ, ਤਾਂ ਕਿ ਜਿਹੜੇ ਲੋਕ ਇੱਥੇ ਮੈਂ ਇੱਕ ਚੀਜ਼ ਕਰਨਾ ਚਾਹੂੰਗਾ, ਜਿਹੜੇ ਲੋਕ ਅਜੇ ਵੀ ਇੰਡੀਅਨ ਸਿਟੀਜ਼ਨ ਹੈ ਜੀ ਠੀਕ ਹੈ, ਉਹ ਚੰਦਾ ਦੇਣ। ਜਿਹੜੇ ਲੋਕ ਹਜੇ ਵੀ ਇੰਡੀਅਨ ਸਿਟੀਜ਼ਨ ਉਹ ਚੰਦਾ ਦੇਣ ਕਿ ਪਾਰਟੀ ਦੇ ਜਿਹੜੇ ਕੰਮਾਂ ਨੂੰ ਮਜ਼ਬੂਤ ਕਰਨ। ਜਿਹੜੇ ਲੋਕ ਜਦੋਂ ਵੀ ਪੰਜਾਬ ਆਉਂਦੇ ਆ ਛੁੱਟੀ ਮਨਾ, ਉਹ ਕੁਛ ਦਿਨ 1-2 ਦਿਨ ਆਮ ਆਦਮੀ ਪਾਰਟੀ ਲਈ ਵਲੰਟੀਅਰ ਵੀ ਜ਼ਰੂਰ ਕਰਨ, ਦੇਖਣ ਕਿ ਪਾਰਟੀ ਕਿਵੇਂ ਵਾਕਿਆ ਕਿਵੇਂ ਅਸੀਂ ਸੜਕਾਂ ਤੇ ਕੰਮ ਕਰਦੇ ਹਾਂ। ਉਹ ਜਦੋਂ ਵੀ ਆਉਣ ਪੰਜਾਬ ਵਿੱਚ ਆ ਕੇ ਜ਼ਰੂਰ ਸਾਡੇ ਦਫ਼ਤਰ, ਹਰ ਜ਼ਿਲ੍ਹੇ ਵਿੱਚ ਸਾਡੇ ਦਫ਼ਤਰ ਉੱਥੇ ਜਾਣ, ਮਿਲਣ। ਇੱਕ ਹੌਸਲਾ ਹੁੰਦਾ, ਇਸ ਹੌਸਲੇ ਨੂੰ ਸਾਡੇ ਨੂੰ ਮਜ਼ਬੂਤ ਕਰਨ ਤੇ ਤਾਂ ਕਿ ਅਸੀਂ ਚੰਗੀ ਉਮੀਦਵਾਰ ਵੱਧ ਸਕੀਏ। ਜੀ ਬਹੁਤ ਸ਼ੁਕਰੀਆ ਹਰਜੋਤ ਸਿੰਘ ਬੈਂਸ ਜੀ, ਤੁਸੀਂ ਸਾਡੇ ਨਾਲ ਜੁੜੇ, ਜਿਹੜੀ ਆ ਬਹੁਤ ਹੀ ਖੁੱਲ੍ਹ ਕੇ ਜਿਹੜੀ ਗੱਲਬਾਤ ਸਾਡੇ ਨਾਲ ਕੀਤੀ, ਅਤੇ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਇਸ ਟਾਈਮ ਸੁਣ ਰਹੇ ਆ ਉਹਨਾਂ ਨੂੰ ਜ਼ਰੂਰ ਇੱਕ ਉਮੀਦ ਦੀ ਕਿਰਨ ਜਿਹੜੀ ਇੱਥੇ ਦਿਖ ਰਹੀ ਆ। ਸੋ ਬਹੁਤ ਸ਼ੁਕਰੀਆ ਹਰਜੋਤ ਸਿੰਘ ਬੈਂਸ ਜੀ, ਅਤੇ ਤੁਹਾਡੇ ਨਾਲ ਆਉਂਦੇ ਦਿਨਾਂ ਦੇ ਵਿੱਚ ਜ਼ਰੂਰ ਰਾਬਤਾ ਅਸੀਂ ਕਾਇਮ ਰੱਖਾਂਗੇ ਤਾਂ ਜੋ ਅਸੀਂ ਅਪਡੇਟ ਲੈਂਦੇ ਰਹੀਏ ਵੀ ਆਮ ਆਦਮੀ ਪਾਰਟੀ ਇਸ ਟਾਈਮ ਕੀ ਕਰ ਰਹੀ ਆ। ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ ਜੀ, ਆਪ ਕਮਲ ਜੀ, ਸ਼ੁਕਰੀਆ ਸਰ।